www.chicagopizzatvist.com ਅਤੇ 15% ਡਿਸਕਾਊਂਟ ਦੇ ਲਈ ਕੂਪਨ ਕੋਡ 1313 ਦਾ ਇਸਤੇਮਾਲ ਕਰ ਸਕਦੇ ਹੋ। ਅਤੇ ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ ਜਿਨ੍ਹਾਂ ਦੇ ਜਿਹੜਾ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਬਹੁਤ ਹੀ ਘੱਟ ਸਮੇਂ ਵਿੱਚ ਵਧੀਆ ਜਾਣਕਾਰੀ ਵਧੀਆ ਤਰੀਕੇ ਦੇ ਨਾਲ ਸਿਖਾਉਂਦੇ ਨੇ। ਟਰੱਕ ਦਾ ਲਾਇਸੈਂਸ ਲੈਣ ਦੇ ਲਈ ਕਾਲ ਅਜੀਤ ਅਟਵਾਲ 559 374 4541 ਜਾਂ ਫਰੈਂਸਿਸਕੋ ਰਵੇਰਾ 559 800 0590 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਅਤੇ ਗੱਲਬਾਤ ਦਾ ਮਿੰਟੂ ਜੀ ਆਪਾਂ ਸਿਲਸਿਲਾ ਜਿਹੜਾ ਸ਼ੁਰੂ ਕਰਦੇ ਹਾਂ। ਕਹਿੰਦੇ ਭਾਰਤ ਕਰਤਾਰਪੁਰ ਲਾਂਘੇ ਦਾ ਜਿਹੜਾ ਮੁੱਦਾ ਹੈ ਪਾਕਿਸਤਾਨ ਕੋਲ ਚੁੱਕਣ ਲਈ ਤਿਆਰ। ਮੈਂ ਤਾਂ ਇੱਕ ਗੱਲ ਕਹੂੰਗਾ ਕਿ ਨਵਜੋਤ ਸਿੱਧੂ ਹੈ ਜਿਹੜਾ ਉਹ ਕਿਸਮਤ ਦਾ ਧਨੀ ਆ। 2 ਦਿਨ ਹੋ ਗਏ ਆ ਨਵਜੋਤ ਸਿੱਧੂ ਦੀ ਖੱਲ ਜਮੂਰਾ ਨਾਲ ਖਿੱਚਣ ਡਏ ਸੀਗੇ। ਬਾਦਲ ਹੋਏ, ਮਜੀਠੀਏ ਹੋਏ, ਇਸ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਵਾਲੇ ਸੰਬਿਤ ਪਾਤਰਾ ਹੋ ਰਹੀ, ਉਹ ਸਾਰੇ ਇਹਦੇ ਆਲੇ ਦੁਆਲੇ ਹੋਏ ਬੈਠੇ ਸੀਗੇ, ਇਹਨੂੰ ਨੋਚੀ ਜਾਂਦੇ ਸੀ। ਹੁਣ ਤੇ ਪ੍ਰੈਸ ਕਾਨਫਰੰਸਾਂ ਵੀ ਜਿਹੜੀਆਂ ਨਵਜੋਤ ਸਿੱਧੂ ਦੀਆਂ 2-3 ਦਿਨ ਤੋਂ ਥੋੜਾ ਘੱਟ ਗਈਆਂ ਸੀ, ਬ੍ਰੇਕ ਵੱਜ ਗਈ। ਪਰ ਐਨ ਮੌਕੇ ਤੇ ਨਵਜੋਤ ਸਿੱਧੂ ਲਈ ਇਹ ਜਿਹੜਾ ਕੰਮ ਆ ਉਹ ਸੰਜੀਵਨੀ ਮੇਰੇ ਖਿਆਲ ਦੇ ਨਾਲ ਸਾਬਤ ਹੋਊਗਾ। ਮੁੱਦਾ ਕੀ ਆ ਕਿ ਕੱਲ ਇਹਨਾਂ ਨੇ ਕਿਹਾ ਸੀਗਾ ਕਿ ਨਵਜੋਤ ਸਿੱਧੂ ਦੇ ਕੋਲ ਕੱਖ ਨਹੀਂ ਹੈ, ਇਹ ਆਪਣੀ ਖੱਲ ਬਚਾਉਣ ਲਈ ਇਹ ਸਾਰਾ ਝੂਠ ਘੜਦਾ ਪਿਆ। ਮਤਲਬ ਇਹ ਆ ਕਿ ਜਦੋਂ ਇਹਨੇ ਉਹਨਾਂ ਦੇ ਫੌਜੀ ਜਰਨੈਲ ਨਾਲ ਜਾ ਕੇ ਉੱਥੇ ਜੱਫੀ ਪਾਈ, ਉਸ ਤੋਂ ਬਾਅਦ ਇੱਥੇ ਹਾਹਾਕਾਰ ਮਚੀ, ਤਾਂ ਗੱਲ ਨੂੰ ਘਮਾਉਣ ਵਾਸਤੇ ਜਾਨੀ ਟੋਪੀ ਪਾਉਣ ਵਾਸਤੇ ਨਵਜੋਤ ਸਿੱਧੂ ਨੇ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਰਾਗ ਛੇੜਤਾ। ਇਹ ਦੋਸ਼ ਲੱਗਦਾ ਸੀਗਾ। ਤੇ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਤੁਹਾਨੂੰ ਪਤਾ ISI ਤੋਂ ਉਰੇ ਖੜਦੇ ਹੀ ਨਹੀਂ ਗੇ, ਉਹਨਾਂ ਦਾ ਕੋਈ ਸਟੇਸ਼ਨ ਬੱਸ ਅੱਡਾ ਹੀ ਹੈ ਨੀਗਾ। ਉਹ ਕਹਿੰਦੇ ਕਿ ਇਹਦੀਆਂ ਕਾਲਾਂ ਜਿਹੜੀਆਂ ਉਹ ਕਢਾ ਕੇ ਦੇਖੋ। ISI ਦੇ ਨਾਲ ਗੱਲ ਤੇ ਨਹੀਂ ਕਰਦਾ, ਮੈਂਟਲ ਜਿਹਾ ਹੈਗਾ, ਇਹਦਾ ਕੋਈ ਪਤਾ ਨਹੀਂ ਹੈ। ਤੇ ਮਜੀਠੀਆ ਵੀ ਕਹਿੰਦਾ ਸੀਗਾ, ਕਹਿੰਦਾ ਕਿ ਇਹਨੂੰ ਪੁੱਛੋ ਇਹ ਲਹਿੰਦੇ ਪੰਜਾਬ ਦਾ ਕਿ ਚੜ੍ਹਦੇ ਪੰਜਾਬ ਦਾ, ਇੱਧਰ ਦਾ ਜਾਂ ਉੱਧਰ ਦਾ। ਤਾਂ ਬੀਬਾ ਹਰਸਿਮਰਤ ਕੌਰ ਬਾਦਲ ਨੇ ਤੇ ਇੱਕੋ ਦਿਨ 2-3 ਪ੍ਰੈਸ ਕਾਨਫਰੰਸਾਂ ਕੀਤੀਆਂ ਸੀਗੀਆਂ। ਇੱਥੋਂ ਤੱਕ ਉਹਨਾਂ ਨੇ ਕਿਹਾ ਸੀਗਾ ਕਿ ਬੀਬੀ ਸੁਸ਼ਮਾ ਸਵਰਾਜ ਨੇ ਇਹਨੂੰ ਝਾੜ ਪਾ ਕੇ ਫਟਕਾਰ ਪਾ ਕੇ ਉੱਥੋਂ ਦਵਲਿਆ। ਇਹਨਾਂ ਦਾ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਸੰਬਿਤ ਪਾਤਰਾ ਉਹ ਵੀ ਇਹੋ ਗੱਲ ਕਹਿੰਦਾ ਸੀਗਾ, ਕਹਿੰਦਾ ਭਾਵੇਂ ਕਿ ਨਵਜੋਤ ਸਿੱਧੂ ਘਿਰਿਆ ਪਿਆ ਸੀ ਔਰ ਨਵਜੋਤ ਸਿੱਧੂ ਦੀ ਮੁਸ਼ਕਲ ਵਧਾ ਦਿੱਤੀ ਸੀਗੀ ਪਾਕਿਸਤਾਨੀ ਵਿਦੇਸ਼ ਮੰਤਰਾਲੇ ਦੇ ਇੱਕ ਬਿਆਨ ਨੇ। ਉਹਨਾਂ ਨੇ ਕੀ ਬਿਆਨ ਦਿੱਤਾ ਸੀਗਾ ਕੱਲ? ਉਹ ਕਹਿੰਦੇ ਕਿ ਦੇਖੋ ਅਧਿਕਾਰਤ ਤੌਰ ਤੇ ਪਾਕਿਸਤਾਨ ਨੇ ਕਦੇ ਵੀ ਭਾਰਤ ਨੂੰ ਹੁਣ ਯਾਨੀ ਹਾਲ ਦੀ ਘੜੀ ਕਦੇ ਵੀ ਹੁਣ ਇਹ ਕੋਈ ਇਸ ਤਰ੍ਹਾਂ ਦਾ ਪ੍ਰਪੋਜ਼ਲ ਹੈ ਜਿਹੜਾ ਨਹੀਂ ਦਿੱਤਾ, ਕੋਈ ਗੱਲ ਰਸਮੀ ਤੌਰ ਤੇ ਕੋਈ ਗੱਲਬਾਤ ਹੋਈ ਨਹੀਂ। ਤਾਂ ਜਦੋਂ ਇਹ ਗੱਲ ਉਧਰੋਂ ਕਹੀ ਤਾਂ ਨਵਜੋਤ ਸਿੱਧੂ ਬਹੁਤ ਬੁਰੀ ਤਰ੍ਹਾਂ ਘਿਰਦਾ ਪਿਆ ਸੀਗਾ। ਪਰ ਐਨ ਮੌਕੇ ਤੇ ਹੋਇਆ ਕਿ ਇਮਰਾਨ ਖਾਨ ਦਾ ਇੱਕ ਪੱਤਰ ਆ ਗਿਆ। ਪਹਿਲਾਂ ਉਹ ਪੱਤਰ ਹੈ ਜਿਹੜਾ ਉਹ ਭਾਰਤੀ ਸਫਾਰਤਖਾਨੇ ਨੂੰ ਦਿੱਤਾ ਜਾਂਦਾ, ਫਿਰ ਜਿਹੜਾ ਉਧਰਲਾ ਸਫਾਰਤਖਾਨਾ ਭਾਰਤ ਦਾ ਪਾਕਿਸਤਾਨ ਦੇ ਵਿੱਚ, ਤਾਂ ਉਹਨਾਂ ਨੇ ਫਿਰ ਇਹ ਪੱਤਰ ਹੈ ਜਿਹੜਾ ਉਹ ਇੱਥੇ ਅੱਗੇ ਕਨਵੇ ਕੀਤਾ। ਫਿਰ ਉਹ ਪੱਤਰ ਹੈ ਜਿਹੜਾ ਮੀਡੀਆ 'ਚ ਗਿਆ। ਕਮਾਲ ਦੀ ਗੱਲ ਆ, ਔਰ ਕਮਾਲ ਦੀ ਗੱਲ ਹੀ ਨਹੀਂ, ਮੈਂ ਕਹੂੰਗਾ ਕਿ ਇੱਕ ਚੰਗੀ ਗੱਲ ਆ ਕਿ ਇੰਡੀਆ ਨੇ ਉਸ ਪੱਤਰ ਨੂੰ ਕੁਛ ਘੰਟਿਆਂ ਬਾਅਦ ਹੀ ਰਿਸਪੌਂਡ ਕੀਤਾ, ਯਾਨੀ ਜਵਾਬ ਦੇ ਦਿੱਤਾ। ਤਾਂ ਇੰਡੀਆ ਨੇ ਉਸ ਪੱਤਰ ਦਾ ਜਵਾਬ ਦਿੰਦਿਆਂ ਕਿਹਾ ਕਿ ਠੀਕ ਆ, ਆਪਾਂ ਤੁਹਾਡੇ ਪੱਤਰ ਦੇ ਨਾਲ ਸਹਿਮਤ ਹਾਂ। ਪੱਤਰ ਦੇ ਵਿੱਚ ਕੀ ਸੀਗਾ ਕਿ ਇਮਰਾਨ ਖਾਨ ਨੇ ਲਿਖਿਆ ਕਿ ਕਹਿੰਦਾ ਦੇਖੋ UN ਦੇ ਵਿੱਚ ਜਿਹੜੇ ਸਾਡੇ ਮਿਸ਼ਨ ਹੈ ਉਹ ਤੈਅ ਕਰ ਲੈਣ, ਤਾਂ ਜਦੋਂ ਅਗਲੀ ਬੈਠਕ ਹੋਊਗੀ ਸਾਡੇ ਦੋਵਾਂ ਮੁਲਕਾਂ ਦੇ ਵਿਦੇਸ਼ ਮੰਤਰੀ ਹੈ ਜਿਹੜੇ ਸਾਈਡ ਲਾਈਨ ਟਾਕ ਕਰ ਲੈਣ, ਡਾਇਲੋਗ ਕਰ ਲੈਣ। ਤਾਂ ਇਹ ਉਹਨਾਂ ਦਾ ਪ੍ਰਪੋਜ਼ਲ ਸੀ। ਨਾਲ ਉਹਨਾਂ ਨੇ ਮਤਾ ਪਾਇਆ ਸੀਗਾ ਕਿ ਅਸੀਂ ਕਿਉਂ ਨਹੀਂ ਧਾਰਮਿਕ ਟੂਰਿਜ਼ਮ ਦੇ ਜ਼ਰੀਏ ਯਾਨੀ ਧਾਰਮਿਕ ਸੈਰ ਸਪਾਟੇ ਦੇ ਜ਼ਰੀਏ ਆਪਣੇ ਆਵਾਮ ਨੂੰ ਲਾਗੇ ਲਿਆ ਕੇ ਰਿਸ਼ਤੇ ਸੁਧਾਰ। ਤਾਂ ਇਸ ਪਹਿਲ ਕਦਮੀ ਦਾ ਭਾਰਤ ਨੇ ਸਵਾਗਤ ਕੀਤਾ ਔਰ ਬਕਾਇਦਾ ਇੰਡੀਆ ਗੌਰਮੈਂਟ ਦਾ ਜਿਹੜਾ ਤਰਜਮਾਨ ਹੈ ਰਵੀਸ਼ ਕੁਮਾਰ, ਉਹ ਸਾਹਮਣੇ ਆਇਆ। ਉਹਨੇ ਇਸ ਗੱਲ ਦੀ ਪੁਸ਼ਟੀ ਕੀਤੀ ਆ ਕਿ ਅਸੀਂ UN ਦੇ ਵਿੱਚ ਜਿੰਨੇ ਵੀ ਆਪਣੇ ਮਿਸ਼ਨ ਆ ਉਹਨਾਂ ਦੇ ਜ਼ਰੀਏ ਟਾਈਮ ਫਿਕਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਬੈਠੇ ਕਰਾਂਗੇ ਔਰ ਕਰਤਾਰਪੁਰ ਸਾਹਿਬ ਲਾਂਘੇ ਦਾ ਅਸੀਂ ਮੁੱਦਾ ਜਿਹੜਾ ਉਹ ਪਾਕਿਸਤਾਨ ਦੇ ਸਾਹਮਣੇ ਵਿਚਾਰਾਂਗੇ। ਸੋ ਸਾਰੀਆਂ ਚੀਜ਼ਾਂ ਜਿਹੜੀਆਂ ਸਾਫ਼ ਹੋ ਗਈਆਂ ਮੇਰੇ ਖਿਆਲ ਦੇ ਨਾਲ। ਜਿੰਨਾ ਘੱਟਾ ਉੱਡਣਾ ਸੀ ਰਾਜਨੀਤਿਕ ਤੌਰ ਤੇ ਉਹ ਘੱਟਾ ਉੱਡ ਲਿਆ। ਵੈਸੇ ਬਾਦਲਾਂ ਦੀ ਰਾਜਨੀਤੀ ਜਿਹੜੀ ਉਹ ਇਸ ਮਾਮਲੇ ਦੇ ਵਿੱਚ ਇੱਕ ਵਾਰ ਫਿਰ ਮੁੱਦੇ ਮੂੰਹ ਡਿੱਗ ਪਈ ਹੈ। ਹੁਣ ਪਤਾ ਨਹੀਂ ਭਾਰਤੀ ਜਨਤਾ ਪਾਰਟੀ ਏਦਾਂ ਕਰਦੀ ਜਾਂ ਇਤਫਾਕਨ ਹੋ ਜਾਂਦਾ ਕਿ ਜਦੋਂ ਨਵਜੋਤ ਸਿੱਧੂ ਤੇ ਹਾਵੀ ਹੋ ਰਹੇ ਸੀਗੇ ਤਾਂ ਐਨ ਮੌਕੇ ਤੇ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਕੇਂਦਰ ਸਰਕਾਰ ਆ
ਹਾਲਾਂਕਿ ਦਬਾਅ ਬਹੁਤ ਬਣ ਰਿਹਾ ਸੀਗਾ ਭਾਰਤੀ ਜਨਤਾ ਪਾਰਟੀ ਤੇ, ਕਿਉਂਕਿ ਤੁਹਾਨੂੰ ਪਤਾ ਹੀ ਆ ਕੱਲ ਇੱਕ ਫੌਜੀ ਜਵਾਨ ਦੀ ਲਾਸ਼ ਦੇ ਨਾਲ ਬੜੀ ਬਰਬਰਤਾ ਹੋਈ ਆ, ਬੜੀ ਭਿਆਨਕ ਮੌਤ ਦਿੱਤੀ ਗਈ ਆ। ਗੁੱਸਾ ਹੈ ਇੱਕ ਪਾਸੇ, ਪਰ ਇਸ ਤਰ੍ਹਾਂ ਲੱਗਦਾ ਹੈ ਜਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਨੇ ਤੈਅ ਕਰ ਲਿਆ ਕਿ ਅਸੀਂ ਜੋ ਕਰਨਾ ਉਹ ਅਸੀਂ ਹੀ ਤੈਅ ਕਰਨਾ। ਸਾਡੇ ਭਾਈਵਾਲ ਲੋਕਲ ਲੈਵਲ ਤੇ ਕਿਸ ਤਰ੍ਹਾਂ ਦੀ ਰਾਜਨੀਤੀ ਕਰਦੇ ਆ ਸਾਨੂੰ ਕੋਈ ਲਾਗਾ ਦੇਗਾ। ਹੁਣ ਇਸ ਮਾਮਲੇ ਤੇ ਸਾਰੀਆਂ ਚੀਜ਼ਾਂ ਖੁੱਲ ਗਈਆਂ। ਹੁਣ ਤੇ ਦੁਆ ਕਰਨੀ ਚਾਹੀਦੀ ਆ ਕਿ ਇਹ ਜਿਹੜਾ ਬੈਠਕਾਂ ਦਾ ਸਿਲਸਿਲਾ ਸ਼ੁਰੂ ਹੋਊਗਾ ਇਹ ਹੁਣ ਇਸ ਅਮਲ ਨੂੰ ਨੇਪਰੇ ਚਾੜ ਦੇਵੇ, ਤੋੜ ਤੱਕ ਜਿਹਨੂੰ ਆਪਾਂ ਕਹਿ ਦਿੰਦੇ ਕਿ ਧੁਰ ਤੱਕ ਇਸ ਮਸਲੇ ਨੂੰ ਲਾ ਦੇਵੇ। ਇਹ ਸਭ ਖੈਰ ਸਲਾਹ। ਉਦਾਂ ਜੇ ਪ੍ਰਤਾਪ ਸਿੰਘ ਬਾਜਵਾ ਦਾ ਜਿਹੜਾ ਨੁਕਤਾ ਉਹ ਵਿਚਾਰ ਲਿਆ ਜਾਵੇ ਤਾਂ ਮੇਰੇ ਖਿਆਲ ਦੇ ਨਾਲ ਉਹ ਸਭ ਤੋਂ ਬਿਹਤਰੀਨ ਸੁਝਾਅ ਆ ਹੁਣ ਤੱਕ ਦਾ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ, ਕਹਿੰਦੇ ਪੰਜਾਬ ਦੇ 7 ਜ਼ਿਲ੍ਹਿਆਂ ਵਿੱਚ 28 ਪੋਲਿੰਗ ਬੂਥਾਂ ਤੇ ਭਲਕੇ ਮੁੜ ਪੈਣਗੀਆਂ ਵੋਟਾਂ। ਨਹੀਂ, ਇਹ ਤੁਸੀਂ 28 ਗੁਣਾ 56 ਕਰ ਦਿਓ, 56 ਚੋਂ 2 ਮਾਈਨਸ ਕਰ ਦਿਓ, 54 ਪੋਲਿੰਗ ਬੂਥ ਆ, ਕਿਉਂਕਿ ਬਾਅਦ ਦੇ ਵਿੱਚ ਇਹ ਗਿਣਤੀ ਹੈ ਜਿਹੜੀ ਵੱਧ ਗਈ ਸੀ। ਕਰੈਕਸ਼ਨ ਹੈ ਜਿਹੜੀ ਉਹ ਕਰ ਲਈ ਜਾਵੇ। 54 ਤੇ ਪੈਣਗੀਆਂ ਵੋਟਾਂ ਔਰ ਕੱਲ ਪੈਣਗੀਆਂ ਭਲਕੇ ਪੈਣਗੀਆਂ। ਟਾਈਮ ਉਹੀ ਰਹਿਣਾ 8 ਤੋਂ 4। ਔਰ ਇਹ ਜਿਹੜੇ 54 ਪੋਲਿੰਗ ਬੂਥ ਆ, ਕਮਾਲ ਦੀ ਗੱਲ ਆ ਕਿ 36 ਇਕੱਲੇ ਮੁਕਤਸਰ ਜ਼ਿਲ੍ਹੇ ਦੀ ਆ। ਯਾਨੀ ਬਾਦਲ ਸਾਹਿਬ ਹੋਰਾਂ ਦਾ ਜਿਹੜਾ ਜ਼ਿਲ੍ਹਾ ਆਪਣਾ ਜ਼ਿਲ੍ਹਾ ਉਹਦੇ ਵਿੱਚ ਲੰਬੀ ਹਲਕਾ, ਗਿੱਦੜਵਾ ਹਲਕਾ, ਮੁਕਤਸਰ ਹਲਕਾ, ਇਹਨਾਂ ਦੇ ਵਿੱਚ ਬਹੁਤ ਸਾਰੇ ਪੋਲਿੰਗ ਬੂਥ ਆ ਜਿਨ੍ਹਾਂ ਤੇ ਕੱਲ ਨੂੰ ਰੀਪੋਲਿੰਗ ਹੋ। ਇਹ ਆਪਣੇ ਆਪ ਦੇ ਵਿੱਚ ਇੱਕ ਬੜਾ ਦਿਲਚਸਪ ਤੱਥ ਆ। ਕਿੱਥੇ ਇੱਥੇ ਘੁੱਗੀ ਘੈ ਨਹੀਂ ਸੀ ਕਰਦੀ, ਦੇਖ ਲਓ, ਤੇ ਹੁਣ ਸਾਰਾ ਕੁਛ ਹੈ ਜਿਹੜਾ ਉਹ ਉਲਟਾ ਪੁਲਟਾ ਹੋਇਆ ਪਿਆ। ਖੈਰ ਇਹਦੇ ਵਿੱਚ ਹੁਣ ਇਹ ਆ ਕਿ ਜਿਹੜੀ ਇਹ ਵੋਟਿੰਗ ਹੋਣੀ ਆ ਉਹ ਉਸ ਢੰਗ ਦੀ ਵੋਟਿੰਗ ਹੋਊਗੀ ਜਾਂ ਵੋਟਿੰਗ ਪਰਸੈਂਟੇਜ ਵਧੂਗੀ, ਇਹ ਇੱਕ ਵੇਖਣ ਵਾਲੀ ਗੱਲ ਹੋਊਗੀ। ਕਿਉਂਕਿ ਦੇਖੋ ਨਾ, ਸਿਰਫ 58% ਵੋਟ ਪੋਲ ਹੋਈ ਆ। ਇਹ ਇੱਕ ਨਿਸ਼ਾਨੀ ਹੈ ਕਿ ਲੋਕ ਹੁਣ ਇਹਨਾਂ ਵੋਟਾਂ ਪ੍ਰਤੀ ਉਹ ਉਤਸ਼ਾਹ ਨਹੀਂ ਦਿਖਾਉਂਦੇ ਜਿਹੜਾ ਪਹਿਲਾਂ ਹੁੰਦਾ ਸੀਗਾ। ਪਿੰਡਾਂ ਦੀਆਂ ਵੋਟਾਂ ਹੁਣ ਤੇ 58% ਪੋਲ ਹੋਣ, ਬਹੁਤ ਘੱਟ ਆ ਪਰਸੈਂਟੇਜ ਪਿੰਡਾਂ ਦੇ ਵਿੱਚ, ਕਿਉਂਕਿ ਤੁਹਾਨੂੰ ਪਤਾ ਪਿੰਡਾਂ ਦੇ ਵਿੱਚ ਤੇ ਮੇਲੇ ਲੱਗ ਜਾਂਦੇ ਆ। ਤੇ ਜੇ ਆਹੀ ਚੱਕਰ ਰਿਹਾ, ਇਸੇ ਤਰ੍ਹਾਂ ਹੀ ਲੱਠਬਾਜ਼ੀ ਹੁੰਦੀ ਰਹੀ ਤਾਂ ਮੇਰੇ ਖਿਆਲ ਦੇ ਨਾਲ ਇਹ ਜਿਹੜੀ ਪਰਸੈਂਟੇਜ ਹੈ ਹੋਰ ਵੀ ਡਿੱਗੇਗੀ। ਵੈਸੇ ਪਰਸੈਂਟੇਜ ਡਿੱਗਣ ਦਾ ਕਈ ਕਾਰਨ ਹੋ ਸਕਦੇ ਆ, ਹੋਰ ਵੀ ਹੋ ਸਕਦੇ ਆ, ਕਿਉਂਕਿ ਕਾਂਗਰਸ ਉਮੀਦਾਂ ਤੇ ਖਰਾ ਨਹੀਂ ਉਤਰ ਪਾ ਰਹੀ, ਇਹ ਸਾਰੇ ਜਾਣਦੇ ਆ। ਅਕਾਲੀ ਦਿਲਾਂ ਤੇ ਨਹੀਂ ਚੜ ਪਾ ਰਹੇ, ਸਾਰੇ ਜਾਣਦੇ ਆ। ਤੇ ਜਿਹੜੇ ਉਹ ਤੀਸਰੇ ਸੀਗੇ ਉਹ ਕੁਛ ਵੀ ਨਹੀਂ ਕਰ ਪਾ ਰਹੇ, ਸਾਰੇ ਜਾਣ। ਤਾਂ ਕਈ ਵਾਰ ਵੋਟਰ ਇਸ ਪੱਖੋਂ ਵੀ ਨਿਰਾਸ਼ ਹੋ ਜਾਂਦਾ। ਉਹ ਅਲੱਗ-ਅਲੱਗ ਨਜ਼ਰੀਆ। ਉੱਦਾਂ ਅਕਾਲੀਆਂ ਨੇ ਬਾਈਕਾਟ ਵੀ ਕੀਤੇ ਹੋਏ ਸੀ ਕੁਛ ਜ਼ਿਲ੍ਹਿਆਂ ਦੇ ਵਿੱਚ, ਤਾਂ ਉਹ ਵੀ ਇੱਕ ਫਰਕ ਪੈਂਦਾ, ਕਿਉਂਕਿ ਅਕਾਲੀਆਂ ਦਾ ਵੋਟ ਬੈਂਕ ਹੈ ਜਿਹੜਾ ਉਹ ਪੇਂਡੂ ਵੋਟ ਬੈਂਕ ਆ। ਖੈਰ ਵੋਟ ਪਰਸੈਂਟੇਜ ਆਪਣੇ ਆਪ ਦੇ ਵਿੱਚ ਇੱਕ ਚਿੰਤਾ ਦੇਖਦੇ ਆ, ਸਵੇਰੇ ਵੱਧਦੀ ਹੈ ਜਾਂ ਘਟਦੀ ਆ। ਤਾਂ ਦੂਜੀ ਚੀਜ਼ ਜਿਹੜੀ ਆ ਕਿ ਦੇਖੋ ਅੱਜ ਬਲੇਮ ਗੇਮ ਚੱਲਦੀ ਰਹੀ ਆ। ਅਕਾਲੀ ਕਹਿੰਦੇ ਕਿ ਐਡਾ ਧੱਕੇਸ਼ਾਹੀ ਵਾਲਾ ਕੰਮ, ਐਡਾ ਧੱਕੜਸ਼ਾਹੀ ਵਾਲਾ ਕੰਮ ਆਪਾਂ ਕਦੇ ਨਹੀਂ ਦੇਖਿਆ, ਤੇ ਕਾਂਗਰਸੀ ਕਹਿੰਦੇ ਆ ਕਿ ਇਹ ਕੰਮ ਹੈ ਜਿਹੜਾ ਉਹ ਅਸੀਂ ਨਹੀਂ ਕੀਤਾ, ਤੁਸੀਂ ਹੀ ਕੀਤਾ। ਔਰ ਕਮਾਲ ਦੀ ਗੱਲ ਇਹ ਆ ਕਿ ਬੰਦੇ ਜਿਹੜੇ ਉਹ ਅਕਾਲੀਆਂ ਦੀ ਅੱਜ ਅਰੈਸਟ ਹੋਏ ਆ। ਇੱਕ ਤਾਂ ਡਿੰਪੀ ਢਿੱਲੋਂ ਅਰੈਸਟ ਕਰ ਲਿਆ ਗਿਆ, ਵੈਸੇ ਤੇ ਕੱਲ ਹੀ ਉਹ ਬਾਹਾਂ ਬਚ ਕੇ ਨਿਕਲਿਆ, ਮੈਂ ਤੁਹਾਨੂੰ ਦੱਸਿਆ ਸੀਗਾ, ਉਹਨੂੰ ਕੱਢਿਆ ਗਿਆ ਤਾਂ ਬਾਅਦ ਦੇ ਵਿੱਚ ਹਿਰਾਸਤ 'ਚ ਲੈ ਲਿਆ। ਡਿੰਪੀ ਢਿੱਲੋਂ ਕੋਈ ਛੋਟਾ ਨਾਮ ਨਹੀਂ ਹੈ, ਬਾਦਲ ਪਰਿਵਾਰ ਦਾ ਬਹੁਤ ਨਜ਼ਦੀਕੀ ਹੈ, ਬਹੁਤ ਵੱਡਾ ਟਰਾਂਸਪੋਰਟਰ ਆ। ਤਾਂ ਉਹਨੂੰ ਔਰ ਉਹਦੇ ਭਰਾ ਨੂੰ ਦੋਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ। ਇਹ ਦੋਸ਼ ਉਹਨਾਂ ਤੇ ਕੀ ਲੱਗਿਆ ਕਿ ਬੂਥ ਕੈਪਚਰਿੰਗ ਦਾ। ਔਰ ਸੁਖਬੀਰ ਬਾਦਲ ਤੇ ਵੀ ਪਰਚਾ ਹੋ ਗਿਆ। ਔਰ ਤੁਸੀਂ ਦੇਖੋ ਨਾ ਕਿ ਦੇਖੋ ਅਕਾਲੀਆਂ ਦੀ ਬਦਨਾਮੀ ਦੀ ਹੇਠ ਆਪਣੀ ਗੁਰਸ਼ਾਗਰਦੀ ਲੁਕਾ ਜਾਣ ਤੇ ਲੋਕ ਉਹਨੂੰ ਮੌਕਾ ਦੇ ਦੇਣ ਕਾਂਗਰਸ ਨੂੰ, ਮੇਰੇ ਖਿਆਲ ਦੇ ਨਾਲ ਇਹ ਵੀ ਠੀਕ ਨਹੀਂ ਹੈ। ਕਿਉਂਕਿ ਇਹਨਾਂ ਦਾ ਆਪਣਾ ਇੱਕ ਕੈਬਨਿਟ ਦੇ ਮੰਤਰੀ ਦਾ ਪੀਏ ਹੈ ਜਿਹੜਾ ਉਹ ਕੈਮਰੇ 'ਚ ਕੈਦ ਹੋ ਗਿਆ ਕਿ ਕਿੱਦਾਂ ਬੂਥ ਕੈਪਚਰਿੰਗ ਕਰਕੇ ਉਹ ਵੋਟਿੰਗ ਉੱਥੇ ਕਰਵਾ ਰਿਹਾ। ਤਾਂ ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਆ। ਜੇ ਕੋਈ ਆਮ ਆਦਮੀ ਪਾਰਟੀ ਵਾਲਾ ਮੰਨ ਲਓ, ਵੈਸੇ ਉਹਨਾਂ ਦੀ ਤਾਂ ਇੰਨੀ ਵਿਚਾਰਿਆਂ ਦੀ ਤਾਕਤ ਨਹੀਂ ਹੈਗੀ, ਮੰਨ ਲਓ ਜੇ ਕੋਈ ਇਸ ਤਰ੍ਹਾਂ ਦੀ ਜਾ ਕੇ ਹਰਕਤ ਕਰਦਾ, ਚਾਹੇ ਉਹ ਆਮ ਆਦਮੀ ਪਾਰਟੀ ਦਾ, ਠੀਕ ਹੈ, ਉਹਦੀ ਵੀ ਅਰੈਸਟ ਬਣਦੀ ਆ। ਪਰ ਤੁਸੀਂ ਕੀ ਕਰ ਰਹੇ ਹੋ ਕਿ ਜਿਹੜੇ ਲੋਕ ਪੀੜਤ ਆ ਤੇ ਜਿਨ੍ਹਾਂ ਲੋਕਾਂ ਨੇ ਥੋੜਾ ਬਹੁਤ ਤੁਹਾਡਾ ਵਿਰੋਧ ਕੀਤਾ, ਕਿਉਂਕਿ ਇਹ ਤੇ ਤੈਅ ਹੀ ਆ ਨਾ ਕਿ ਦੇਖੋ ਕਾਂਗਰਸ ਨਾਲ ਜੇ ਕੋਈ ਹੇਠਾਂ ਭਿੜ ਸਕਦਾ ਤੇ ਉਹ ਅਕਾਲੀ ਆ, ਦੂਸਰਾ ਨਹੀਂ ਕੋਈ ਭਿੜ ਸਕਦਾ, ਕਿਉਂਕਿ ਉਹਨਾਂ ਦਾ ਕੇਡਰ ਆ ਹੇਠਲੇ ਪਾਸੇ। ਤਾਂ ਜਿਹੜਾ ਕੋਈ ਤੁਹਾਡੇ ਨਾਲ ਭਿੜਿਆ, ਠੀਕ ਹੈ, ਉਹਨੇ ਗਲਤੀ ਕੀਤੀ ਆ, ਉਹ ਤੇ ਹੈ ਹੀ ਹੈ, ਪਰ ਤੁਸੀਂ ਆਪਣੇ ਬੰਦਿਆਂ ਨੂੰ ਬਚਾ ਰਹੇ ਹੋ, ਇਹ ਗਲਤ ਗੱਲ ਆ। ਔਰ ਜੋ ਸੁਖਬੀਰ ਬਾਦਲ ਹੋਰਾਂ ਨੇ ਕੀਤਾ ਉਹ ਵੀ CCTV ਕੈਮਰੇ 'ਚ ਕੈਦ ਹੋਇਆ, ਉਹ ਸਾਰਾ ਕੁਛ ਹੈ। ਜੇ ਉਹਨਾਂ ਨੇ ਗਲਤੀ ਕੀਤੀ, ਠੀਕ ਹੈ, ਪਰਚਾ ਉਹਨਾਂ ਤੇ ਹੋ ਗਿਆ। ਪਰ ਜੋ ਕੁਛ ਤੁਹਾਡੇ ਬੰਦਿਆਂ ਨੇ ਕੀਤਾ, ਇਹ ਕਹਿੰਦੇ ਜੀ, ਇਹਨਾਂ ਦਾ ਇੱਕ ਤਰਜਮਾਨ ਨੂੰ ਮੈਂ ਅੱਜ ਸੁਣਦਾ ਪਿਆ ਸੀਗਾ, ਉਹ ਕਹਿੰਦਾ ਕਿ
ਦੇਖੋ ਜੀ, ਇਹ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਇਹ ਸਾਰੇ ਨਾ ਕੋਈ ਟੈਕਨੀਕਲ ਇਸ਼ੂ ਆ ਤਾਂ ਵੋਟਿੰਗ ਦੁਬਾਰਾ ਹੋ ਰਹੀ ਹੈ। ਬੰਦਾ ਪੁੱਛੇ ਕਿ ਇੰਨੇ ਸਾਰੇ ਯਾਰ ਪੋਲਿੰਗ ਬੂਥ ਕੀ ਗੱਲ ਆ, ਇਹ ਸਿਉਂਕ ਲੱਗ ਗਈ ਸੀ ਕਿ ਬੈਲਟ ਪੇਪਰਾਂ ਨੂੰ ਤੁਸੀਂ ਦੁਬਾਰਾ ਵੋਟਿੰਗ ਕਰਵਾ ਰਹੇ ਹੋ? ਕੁਛ ਨਾ ਕੁਛ ਤੇ ਗੜਬੜ ਆ ਨਾ। ਪ੍ਰੈਜ਼ਾਈਡਿੰਗ ਅਫਸਰ ਰੋਂਦੇ ਪਏ ਆ, ਕਲਪਦੇ ਪਏ ਆ ਕਿ ਜੋ ਕੁਛ ਹੋਇਆ ਉਹ ਬਹੁਤ ਖਤਰਨਾਕ ਸੀ, ਬਹੁਤ ਭਿਆਨਕ ਸੀਗਾ। ਉਹ ਵੋਟਿੰਗ ਦੁਬਾਰਾ ਹੋਊਗੀ, ਪਰ ਮੇਰੇ ਖਿਆਲ ਦੇ ਨਾਲ ਇਹ ਜਿਸ ਤਰੀਕੇ ਦੀ ਵੋਟਿੰਗ ਹੋਈ ਸਾਰੀ ਰੱਦ ਕਰਨੀ ਬਣਦੀ ਸੀ। ਰੱਦ ਕਰਕੇ ਵੋਟਿੰਗ ਦਾ ਵੋਟਿੰਗ ਦਾ ਇਹਦਾ ਹੁਣ ਫਾਇਦਾ ਹੀ ਕੋਈ ਨਹੀਂ। ਮੈਂ ਇੱਕ ਮੋਟਾ ਜਿਹਾ ਹਿਸਾਬ ਲਾਉਂਦਾ ਪਿਆ ਸੀਗਾ ਕਿ 300-400 ਕਰੋੜ ਰੁਪਈਆ ਖਰਾਬ ਹੋਇਆ, ਤੇ ਜੇ ਇਹਦੀ ਨੋਮੀਨੇਸ਼ਨ ਹੋ ਜਾਵੇ ਤੇ ਸਭ ਤੋਂ ਬੈਟਰ ਆ, ਜਾਂ ਕੋਈ ਹੋਰ ਤਰੀਕਾ ਲੱਭ ਲਿਆ ਜਾਵੇ, ਜਾਂ ਆ ਜਿਹੜਾ ਸਟੇਟ ਚੋਣ ਕਮਿਸ਼ਨ ਹੈ ਇਹਨੂੰ ਪਾਸੇ ਕਰ ਦਿੱਤਾ ਜਾਵੇ, ਕਿਉਂਕਿ ਇਹ ਤੇ ਕਾਗਜ਼ ਦੀ ਤਲਵਾਰ ਹੈ ਨਾ ਜਿਹੜਾ ਸਾਡਾ ਇੱਥੋਂ ਦਾ ਰਾਜ ਚੋਣ ਕਮਿਸ਼ਨ ਹੈ। ਜਾਂ ਤੈਨੂੰ ਜਿਹੜਾ ਉਹ ਚੋਣਾਂ ਨੂੰ ਨੇਪਰੇ ਚੜਾਵੇ, ਇਹਨਾਂ ਦੇ ਵੱਸ ਦੀ ਗੱਲ ਨਹੀਂ, ਕਿਉਂਕਿ ਇਹ ਤੇ ਸਰਕਾਰ ਦੇ ਅਪਾਇੰਟ ਕੀਤੇ ਬੰਦੇ ਤੇ ਬੋਲਦੇ ਹੀ ਕੋਈ ਨਹੀਂ ਗੇ। ADC ਭੱਜ ਕੇ ਜਾਂਦਾ ਉੱਥੇ ਕਿ ਮੈਨੂੰ ਬਚਾਓ ਜੀ, ਉਹ 3 ਵਿਧਾਇਕ ਆ ਜਿਹੜੇ ਉਹ ਮੈਨੂੰ ਮਾਰ ਦੇਣ ਲੱਗੇ ਸੀਗੇ। ਉਸ ਇਸ਼ੂ ਤੇ ਉਸ ਮੁੱਦੇ ਤੇ ਵੀ ਚੋਣ ਕਮਿਸ਼ਨ ਨਹੀਂ ਬੋਲਦਾ। ਸੋ ਕੰਮ ਹੈ ਜਿਹੜਾ ਬਹੁਤ ਜ਼ਿਆਦਾ ਖਰਾਬ ਹੋਇਆ ਪਿਆ। ਜਾਂ ਤੇ ਇਹਨਾਂ ਨੂੰ ਪਾਰਦਰਸ਼ਤਾ ਲਿਆਉਣੀ ਪਊਗੀ ਇਹਨਾਂ ਵੋਟਾਂ ਦੇ ਵਿੱਚ। ਆ ਜੋ ਡਾਂਗ ਤੰਤਰ ਚੱਲਦਾ ਪਿਆ ਇਹਨੂੰ ਲੋਕਤੰਤਰ ਤੇ ਹਾਵੀ ਹੋਣ ਤੋਂ ਬਚਾਉਣਾ ਪਊਗਾ, ਨਹੀਂ ਤੇ ਫਿਰ ਆ ਜਿਹੜਾ 300-400 ਕਰੋੜ ਰੁਪਈਏ ਦਾ ਰੋੜਨਾ ਇਹਨੂੰ ਫਿਰ ਬੰਦ ਕਰ ਦਿੱਤਾ ਜਾਵੇ। ਆਪਣੇ ਹਿਸਾਬ ਕਿਤਾਬ ਨਾਲ ਆਪ ਹੀ ਆਪਣੇ ਬੰਦੇ ਚੁਣ ਲਿਆ ਕਰ। ਜੀ 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 ਅਗਲੀ ਜਿਹੜੀ ਗੱਲ ਕਰਦੇ ਕਿ ਪੰਜਾਬ ਕੈਬਨਿਟ ਦੀ ਮੀਟਿੰਗ ਵਿੱਚ ਅਹਿਮ ਫੈਸਲੇ। ਦੇਖੋ, ਪੰਜਾਬ ਕੈਬਨਿਟ ਦੀ ਜਿਹੜੀ ਅੱਜ ਮੀਟਿੰਗ ਹੋਈ ਆ ਇਹਦੇ ਵਿੱਚ ਇੱਕ ਮੁੱਦਾ ਬਹੁਤ ਅਹਿਮ ਵਿਚਾਰਿਆ ਜਾਣਾ ਸੀਗਾ, ਕਿਉਂਕਿ GST ਦੇ ਵਿੱਚ ਇੱਕ ਸੋਧ ਕਰ ਰਹੇ ਸੀਗੇ। ਉਹਦੇ ਬਾਰੇ ਇਹਨਾਂ ਨੇ ਇੱਕ ਇਜਲਾਸ ਸੱਦਣਾ ਸੀ, ਜਿਹਨੂੰ ਆਪਾਂ ਸਪੈਸ਼ਲ ਇਜਲਾਸ ਕਹਿ ਦਿੰਦੇ ਹਾਂ। ਇੱਕ ਰੋਜ਼ਾ ਇਜਲਾਸ ਸੱਦਣ ਦੀ ਇਹਨਾਂ ਦੀ ਵਿਉਂਤ ਸੀਗੀ, ਪਰ ਉਹ ਟਾਲ ਦਿੱਤੀ ਗਈ ਆ। ਉਹ ਕਹਿੰਦੇ ਆ ਕਿ ਅਸੀਂ ਆਰਡੀਨੈਂਸ ਲਿਆਵਾਂਗੇ, ਕਿਉਂਕਿ ਆਰਡੀਨੈਂਸ ਅੱਜ ਕੱਲ੍ਹ ਬਹੁਤ ਚੱਲਦੇ ਪਏ। 3 ਤਲਾਕ ਦੇ ਮੁੱਦੇ ਤੇ ਵੀ ਕੇਂਦਰ ਸਰਕਾਰ ਨੇ ਆਰਡੀਨੈਂਸ ਲਿਆਂਦਾ। ਆਰਡੀਨੈਂਸ ਕੀ ਹੁੰਦਾ? ਆਰਡੀਨੈਂਸ ਇੱਕ ਤਰ੍ਹਾਂ ਦਾ ਨੋਟੀਫਿਕੇਸ਼ਨ ਆ, ਉਹਦੀ ਮਿਆਦ ਹੁੰਦੀ ਹੈ 6 ਮਹੀਨੇ ਤੱਕ। ਤਾਂ ਇਹਨਾਂ ਨੇ ਵੀ ਇਹੀ ਰਸਤਾ ਚੁਣਿਆ। ਜਿੱਦਾਂ 3 ਤਲਾਕ ਵਾਲਾ ਮੁੱਦਾ ਉਹਨਾਂ ਨੇ ਇੱਕ ਵਾਰੀ ਕੈਸ਼ ਕਰ ਲਿਆ ਕਿ 6 ਮਹੀਨਿਆਂ ਦੇ ਅੰਦਰ ਅੰਦਰ ਜੇ ਉਹਨੂੰ ਨਾ ਇਹਨਾਂ ਨੇ ਪਾਸ ਕਰਾਇਆ ਦੁਬਾਰਾ ਉੱਥੋਂ ਸਦਨ ਦੇ ਵਿੱਚੋਂ, ਤਾਂ ਉਹ ਆਪਣੇ ਆਪ ਹੀ ਮਿੱਟੀ ਹੋ ਜਾਊਗਾ। ਤਾਂ ਇਹਨਾਂ ਨੇ ਵੀ ਆਰਡੀਨੈਂਸ ਵਾਲਾ ਹੀ ਰਸਤਾ ਚੁਣਿਆ। ਆਰਡੀਨੈਂਸ ਦੇ ਵਿੱਚ ਕੋਈ ਬਹਿਸ ਨਹੀਂ ਹੁੰਦੀ, ਸਿੱਧਾ ਇਹ ਨੋਟੀਫਿਕੇਸ਼ਨ ਲੈ ਆਉਂਦੇ ਆ। ਖੈਰ, ਇੱਕ ਤੇ ਇਹ ਮੁੱਦਾ ਹੋਇਆ। ਔਰ ਦੂਸਰਾ ਹੋਇਆ ਕਿ ਏਮਸ ਲਈ ਜਿਹੜੀ ਜ਼ਮੀਨ ਚਾਹੀਦੀ ਸੀਗੀ ਉਹ ਇਹਨਾਂ ਨੇ ਪਾਸ ਕਰ ਦਿੱਤੀ ਹੈ। ਇਹ ਇੱਕ ਅਹਿਮ ਫੈਸਲਾ, ਕਿਉਂਕਿ ਅਕਾਲੀ ਲਗਾਤਾਰ ਇਹਨਾਂ ਤੇ ਦੋਸ਼ ਲਾਉਂਦੇ ਸਨ ਕਿ ਜਾਣ ਬੁੱਝ ਕੇ ਏਮਸ ਜੋ ਕਿ ਬਠਿੰਡੇ ਦੇ ਵਿੱਚ ਬਣਦਾ ਪਿਆ ਉਹਦੇ 'ਚ ਇਹ ਅੜਿੱਕੇ ਪਾਉਂਦੇ ਆ। ਤਾਂ ਇਹਨਾਂ ਨੇ ਉਸ ਏਮਸ ਵਾਸਤੇ ਜ਼ਮੀਨ ਦਾ ਜਿਹੜਾ ਰਸਤਾ ਉਹ ਪੱਧਰਾ ਕਰ ਦਿੱਤਾ। ਉਹ ਜ਼ਮੀਨ ਵੈਸੇ ਪਈ ਆ, ਜੋਧਪੁਰ ਰਮਾਣਾ ਪਿੰਡ ਹੈ। ਜਦੋਂ ਆਪਾਂ ਬਠਿੰਡੇ ਤੋਂ ਇੱਧਰ ਨੂੰ ਜਾਂਦੇ ਹਾਂ ਡੱਬ ਵਾਲੀ ਸਾਈਡ ਨੂੰ, ਤੇ ਰਸਤੇ ਦੇ ਵਿੱਚ ਆਉਂਦਾ ਬਹੁਤ ਸਾਰੀ ਜ਼ਮੀਨ ਐਕਵਾਇਰ ਕਰਕੇ ਉੱਥੇ ਰੱਖੀ ਹੋਈ ਆ। ਉਹ ਜਿਹੜੀ ਜ਼ਮੀਨ ਆ ਉਹਦੇ ਵਿੱਚੋਂ ਥੋੜ੍ਹੀ ਜਿਹੀ ਜ਼ਮੀਨ ਸ਼ਾਇਦ ਅਦਲਾ ਬਦਲੀ ਹੋਈ ਆ। ਬਾਕੀ ਹੋਰ ਵੀ 175 ਕਿੱਲੇ ਜ਼ਮੀਨ ਦਾ ਇਹਨਾਂ ਨੇ ਫੈਸਲਾ ਕੀਤਾ। ਤਾਂ ਏਮਸ ਨੂੰ ਵੀ ਜਿਹੜੀ ਆ ਉਹ ਜ਼ਮੀਨ ਦਿੱਤੀ ਗਈ ਆ। ਦੂਸਰੇ ਪਾਸੇ ਜੇ ਆਪਾਂ ਦੇਖੀਏ, ਇੱਕ ਇਹ ਕੰਮ ਹੋਰ ਕਰਦੇ ਪਏ ਕਿ ਅਨੰਦਪੁਰ ਸਾਹਿਬ ਨੂੰ ਜੋੜਦੇ ਪਏ ਆ। ਮੇਰੇ ਖਿਆਲ ਦੇ ਨਾਲ ਉਹ ਜਿਹੜਾ ਰਾਸੀ ਵਾਲਾ ਰਸਤਾ ਹੁੰਦਾ, ਉਹ ਧਾਰਮਿਕ ਸਥਾਨ ਹੈ ਜਿਹੜੇ ਹਿਮਾਚਲ ਦੇ, ਉਹਨਾਂ ਦੇ ਨਾਲ ਆ। ਤਾਂ ਇਹ ਇੱਕ ਬਹੁਤ ਲੰਮੇ ਸਮੇਂ ਤੋਂ ਲਟਕਦਾ ਪ੍ਰੋਜੈਕਟ ਸੀਗਾ। ਹਿਮਾਚਲ ਦੇ ਨਾਲ ਇਹਨਾਂ ਦਾ ਸਮਝੌਤਾ ਵੀ ਹੋਇਆ। ਹਿਮਾਚਲ ਨੇ ਪੈਰ ਪਿੱਛੇ ਖਿੱਚ ਲਏ ਸੀਗੇ, ਦੁਬਾਰਾ ਫਿਰ ਉਹ ਮੰਨੇ ਆ। ਤਾਂ ਇਹਨਾਂ ਨੇ ਫਿਰ ਹੁਣ ਕੀ ਕੀਤਾ ਕਿ ਅਨੰਦਪੁਰ ਸਾਹਿਬ ਤੋਂ ਨੈਣਾ ਦੇਵੀ ਤੱਕ ਰੋਪਵੇ ਜਿਹਨੂੰ ਕਹਿ ਦਿੰਦੇ ਆ, ਰੱਸੀ ਵਾਲਾ ਰਸਤਾ ਜਿਹੜਾ ਉਹ ਬਣਾਉਣ ਦਾ ਫੈਸਲਾ ਕੀਤਾ। ਇੱਦਾਂ ਕੁਛ ਹੋਰ ਵੀ ਫੈਸਲੇ ਕੀਤੇ ਆ। ਤਾਂ ਇਹਨਾਂ ਦੇ ਵਿੱਚੋਂ ਇੱਕ ਫੈਸਲਾ ਉਹ ਵੀ ਆ ਜਿਹਦੇ ਬਾਰੇ ਆਪਾਂ ਭਵਿੱਖਬਾਣੀ ਪਹਿਲਾਂ ਕੀਤੀ ਸੀਗੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਕਿ ਜਿਹੜੇ ਇਹਨਾਂ ਦੇ ਸਿਆਸੀ ਸਕੱਤਰ ਆ ਉਹਨਾਂ ਨੂੰ ਮਕਾਨ ਭੱਤੇ ਭੇਜ ਦੇਣ। ਤਾਂ ਅੱਜ ਇਹਨਾਂ ਨੇ ਉਹ ਮਕਾਨ ਭੱਤੇ ਦੇਣ ਦਾ ਰਸਤਾ ਸਾਫ਼ ਕਰ ਦਿੱਤਾ। ਜਾਨੀ 25,000 ਰੁਪਈਆ ਜਿਹੜਾ ਉਹ ਹੁਣ ਮਕਾਨ ਭੱਤੇ ਦੇ ਰੂਪ ਦੇ ਵਿੱਚ ਉਹਨਾਂ ਦੀ ਝੋਲੀ 'ਚ ਡਿੱਗਿਆ ਕਰੂਗਾ। ਸੋ ਇਹ ਅਹਿਮ ਫੈਸਲੇ ਨੇ। ਕੁਛ ਇਹਨਾਂ ਨੇ ਝੋਨੇ ਬਾਬਤ ਨਜ਼ਰਸਾਨੀ ਕੀਤੀ ਆ, ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਝੋਨੇ ਦੀ ਆਮਦ ਹੋ ਜਾਊਗੀ। ਅੰਦਾਜ਼ਾ ਇਹਨਾਂ ਨੇ ਲਾਇਆ ਕਿ 2 ਲੱਖ ਮੀਟਰ ਟਨ ਝੋਨੇ ਦੀ ਪੈਦਾਵਾਰ ਹੋਣ ਦੀ ਆਸ ਆ। ਤੇ ਉਹਦੀਆਂ ਤਿਆਰੀਆਂ ਕਿੱਦਾਂ ਨੇ, ਖਰੀਦ ਕਿੱਦਾਂ ਕਰਨੀ ਆ, ਉਹ ਸਾਰਾ ਕੁਛ ਜਾਇਜ਼ਾ ਲਿਆ। ਤੇ ਕੈਬਨਿਟ ਦੇ ਵਿੱਚ ਇਹ ਕੁਛ ਅੱਜ ਫੈਸਲੇ ਆਏ ਆ। ਜੀ 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 ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਚੁਣੌਤੀ ਦੇਣ ਵਾਲੇ ਪੁਲਿਸ ਮੁਲਾਜ਼ਮਾਂ ਤੋਂ ਜਵਾਬ ਤਲਬੀ। ਦੇਖੋ, ਇਹ ਜਿਹੜੇ ਪੁਲਿਸ ਅਫਸਰ ਸੀਗੇ ਚਲੇ ਗਏ ਸੀਗੇ। ਜਸਟਿਸ ਰਣਜੀਤ ਸਿੰਘ
ਤਾਲੀਆ ਰਿਪੋਰਟ ਦੇ ਉਲਟ ਹਾਈ ਕੋਰਟ ਦੇ ਵਿੱਚ। ਤਾਂ ਹਾਈ ਕੋਰਟ ਨੇ ਜਿਸ ਦਿਨ ਇਸ ਫੈਸਲੇ ਨੂੰ ਸਟੇ ਕੀਤਾ ਸੀਗਾ, ਮਤਲਬ ਕਿ ਜੋ ਜਸਟਿਸ ਰਣਜੀਤ ਸਿੰਘ ਦਾ 48 ਸੁਝਾਅ ਸੀਗਾ ਕਿ ਇਹਨਾਂ ਦੇ ਖਿਲਾਫ ਜਿਹੜੀ ਆ ਜਾਂਚ ਪੜਤਾਲ ਕਰਨ ਤੋਂ ਬਾਅਦ ਆ ਕਾਰਵਾਈ ਬਣਦੀ ਆ, ਤਾਂ ਉਹਦੇ ਤੇ ਸਟੇ ਕਰ ਦਿੱਤਾ ਸੀ ਕਿਉਂਕਿ ਪੰਜਾਬ ਸਰਕਾਰ ਦਾ ਉੱਥੇ ਕੋਈ ਵੀ ਵਕੀਲ ਜਿਹੜਾ ਮੌਜੂਦ ਨਹੀਂ ਸੀ। ਤਾਂ ਹੁਣ ਜਦੋਂ ਇਹਨਾਂ ਨੇ ਕੋਈ ਰਿਕਾਰਡ ਨਹੀਂ ਪੇਸ਼ ਕੀਤਾ, ਕੋਈ ਇਹਨਾਂ ਨੇ ਆਰਗੂ ਨਹੀਂ ਕੀਤਾ, ਤਾਂ ਉਸ ਸੂਰਤ ਹਾਲ ਦੇ ਵਿੱਚ ਇੱਕੋ ਇੱਕ ਚਾਰਾ ਬਚਦਾ ਹੁੰਦਾ ਅਦਾਲਤਾਂ ਦੇ ਕੋਲ ਕਿ ਅਦਾਲਤ ਜਿਹੜੀ ਆ ਉਹ ਇੱਕ ਵਾਰੀ ਸੁਣਵਾਈ ਮੁਲਤਵੀ ਕਰਕੇ ਸਟੇ ਕਰ ਦਿੰਦੀ ਹੈ ਇਹਨਾਂ ਚੀਜ਼ਾਂ ਨੂੰ। ਜਦੋਂ ਇਹ ਹੋਇਆ ਉਸ ਤੋਂ ਬਾਅਦ ਕਾਂਗਰਸ ਦੀ ਕਾਫੀ ਨੁਕਤਾਚੀਨੀ ਹੋਈ ਕਿ ਜਿਹੜੇ ਤੁਸੀਂ ਇੰਨੇ ਤਨਖਾਹਾਂ ਦੇ ਕੇ ਵਕੀਲ ਰੱਖੇ ਆ, ਐਡੇ ਨਾਮ ਆ ਉਹਨਾਂ ਦੇ, ਐਡੇ ਮਕਾਨ ਉਹਨਾਂ ਨੂੰ ਦਿੱਤੇ, ਤੇ ਉਹ ਕਾਹਦੇ ਲਈ ਆ? ਉਹ ਉੱਥੇ ਮਲਿਆਂ ਤੋਂ ਝਾੜ ਕਰੇਲੇ ਲਾਉਣ ਲਈ ਥੋੜੇ ਰੱਖੇ ਆ, ਕੇਸ ਲੜਨ ਲਈ ਰੱਖੇ ਆ, ਤੁਸੀਂ ਜਾਂਦੇ ਹੀ ਨਹੀਂ ਆ। ਤਾਂ ਇਹਨਾਂ ਤੇ ਕਾਫੀ ਦਬਾਅ ਬਣਿਆ। ਫਿਰ ਇਹਨਾਂ ਨੇ ਤੁਰੰਤ ਹੁਣ ਜਵਾਬ ਦਾਖਲ ਕੀਤਾ। ਉਹਨਾਂ ਦਾ ਕੀ ਜਵਾਬ ਸੀ, ਇਹਨਾਂ ਦਾ ਕੀ ਜਵਾਬ ਸੀਗਾ, ਉਹ ਸਮਝਣੇ ਬਹੁਤ ਜ਼ਰੂਰੀ ਆ ਕਿਉਂਕਿ ਜਿਹੜੇ ਪੁਲਿਸ ਅਫਸਰ ਗਏ ਸੀਗੇ ਜਿਨ੍ਹਾਂ ਨੇ ਜਾ ਕੇ ਚੁਣੌਤੀ ਦਿੱਤੀ ਸੀਗੀ ਸੇਵਾ ਮੁਕਤ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ, ਉਹਨਾਂ ਨੇ ਕਿਹਾ ਸੀਗਾ ਕਿ ਪਹਿਲਾ ਸਾਡਾ ਤੱਥ ਇਹ ਆ, ਪਹਿਲਾ ਸਾਡਾ ਇੱਥੇ ਤਰਕ ਇਹ ਆ ਕਿ ਇਹਨਾਂ ਨੇ ਜਿਹੜਾ ਜੋਰਾ ਸਿੰਘ ਕਮਿਸ਼ਨ ਬਿਠਾ ਲਿਆ ਸੀਗਾ ਉਹਨੂੰ ਰੱਦ ਕੀਤੇ ਤੋਂ ਬਿਨਾਂ ਦੂਸਰਾ ਕਮਿਸ਼ਨ ਬਣਾ ਦਿੱਤਾ, ਜਿਹੜਾ ਕਿ ਕਮਿਸ਼ਨ ਜੋ ਇਨਕੁਆਇਰੀ ਆਫ ਕਮਿਸ਼ਨ ਐਕਟ ਆ ਜਿਹੜਾ ਉਹਦਾ ਉਲੰਘਣ ਆ ਸਿੱਧੇ ਤੌਰ ਤੇ। ਇੱਕ ਤਰਕ ਇਹਨਾਂ ਨੇ ਮੋਟਾ ਜਿਹਾ ਦਿੱਤਾ ਸੀਗਾ। ਦੂਸਰਾ ਤਰਕ ਇਹਨਾਂ ਨੇ ਇਹ ਦਿੱਤਾ ਹੈਗਾ ਕਿ ਸਾਡੇ ਬੰਦਿਆਂ ਨੂੰ, ਯਾਨੀ ਭਾਵ ਪੁਲਿਸ ਕਰਮਚਾਰੀਆਂ ਦੀ ਗੱਲ ਕਰਦੇ ਜਾਂ ਅਧਿਕਾਰੀਆਂ ਦੀ ਗੱਲ ਕਰਦੇ ਸੀ ਵਕੀਲ, ਕਿ ਸਾਡੇ ਬੰਦਿਆਂ ਨੂੰ ਇਹਨਾਂ ਨੇ ਸੁਣਿਆ ਹੀ ਨਹੀਂਗਾ, ਇਹਨਾਂ ਨੇ ਕੋਈ ਉਹਨਾਂ ਦਾ ਪੱਖ ਵਿਚਾਰਿਆ ਹੀ। ਦੂਜਾ ਤੱਥ ਇਹਨਾਂ ਦਾ ਇਹ ਸੀਗਾ। ਤਾਂ ਤੀਸਰਾ ਸੀਗਾ ਕਿ ਇਹ CBI ਨੂੰ ਸੁਜੈਸਟ ਹੀ ਨਹੀਂ ਕਰ ਸਕਦੇ ਕਿ ਮਾਮਲਿਆਂ ਦੀ ਜਾਂਚ ਪੜਤਾਲ ਦਿੱਤੀ ਜਾਵੇ, ਇਹਨਾਂ ਦਾ ਦਾਇਰਾ ਨਹੀਂ ਹੈ। ਚੌਥੀ ਚੀਜ਼ ਕਹੀ ਸੀਗੀ ਕਿ ਜਿੱਦਾਂ ਪੰਚਕੂਲੇ ਦੇ ਵਿੱਚ ਹਾਲਾਤ ਬਦਤਰੀਨ ਹੋ ਗਏ ਸੀਗੇ, ਤਾਂ ਇੱਥੇ ਵੀ ਬਾਈਬਲ ਦੇ ਵਿੱਚ ਜਾਂ ਕੋਟਕਪੂਰੇ ਦੇ ਵਿੱਚ ਹਾਲਾਤ ਜਿਹੜੇ ਸੀਗੇ ਉਹ ਲਗਭਗ ਉਸੇ ਤਰ੍ਹਾਂ ਦੇ ਬਦਤਰ ਸੀਗੇ। ਤਾਂ ਇਹ ਆਪਾਂ ਨੂੰ ਵੀ ਪਤਾ ਕਿ ਦੋਨਾਂ ਦੇ ਵਿੱਚ ਬਹੁਤ ਅੰਤਰ ਸੀ, ਬਹੁਤ ਫਰਕ ਸੀਗਾ। ਖੈਰ ਇਹਨਾਂ ਨੇ ਜਾ ਕੇ ਉੱਥੇ ਤਰਕ ਰੱਖੇ ਸੀਗੇ। ਤਾਂ ਹੁਣ ਇਹਨਾਂ ਨੇ ਪੰਜਾਬ ਸਰਕਾਰ ਵਾਲਿਆਂ ਨੇ ਜਾ ਕੇ ਜਵਾਬ ਦਾਖਲ ਕੀਤੇ ਆ। ਇਹਨਾਂ ਨੇ ਜਵਾਬ ਦੇ ਵਿੱਚ ਇੱਕ ਗੱਲ ਤੇ ਕਹੀ ਆ ਕਿ ਦੇਖੋ ਇਹਦਾ ਜਿਹੜਾ ਵਿਧੀ ਵਿਧਾਨ ਆ ਕਮਿਸ਼ਨ ਬਣਾਉਣ ਦਾ, ਤਾਂ ਉਹਦੇ ਵਿੱਚ ਤੁਸੀਂ 2 ਕਮਿਸ਼ਨ ਇੱਕੋ ਮੁੱਦੇ ਤੇ ਬਣਾ ਸਕਦੇ ਹੋ। ਪਹਿਲੀ ਗੱਲ ਤੇ ਉਹ ਕਹਿੰਦੇ ਆ ਕਿ ਜੋਰਾ ਸਿੰਘ ਕਮਿਸ਼ਨ ਦੀ ਜਿਹੜੀ ਰਿਪੋਰਟ ਦਾਅਵੇ ਗਈ ਜਿਹੜੀ ਆਈ ਨਹੀਂ ਹੈ, ਉਹਨੂੰ ਉਦੋਂ ਤੋਂ ਹੀ ਰੱਦ ਸਮਝਿਆ ਜਾਵੇ ਜਦੋਂ ਤੋਂ ਸਰਕਾਰ ਬਦਲੀ ਹੈ ਜਾਂ ਜਦੋਂ ਤੋਂ ਉਹਨਾਂ ਨੇ ਇਹ ਰਿਪੋਰਟ ਸਬਮਿਟ ਕਰ ਦਿੱਤੀ ਹੈ। ਤਾਂ ਦੂਜੀ ਚੀਜ਼ ਉਹਨਾਂ ਨੇ ਜਾ ਕੇ ਇਹ ਗੱਲ ਕਹੀ ਆ, ਉਹ ਕਹਿੰਦੇ ਕਿ ਬਕਾਇਦਾ ਅਸੀਂ ਇਹਨਾਂ ਨੂੰ 2 ਦਫਾ ਸੱਦਿਆ, 2 ਦਫਾ ਇਹਨਾਂ ਨੂੰ ਅਧਿਕਾਰੀਆਂ ਨੂੰ ਸੱਦਿਆ। ਉਹਨਾਂ ਨੇ ਜਾ ਕੇ ਡੇਟ ਵੀ ਦੱਸੀ ਆ ਕਿ ਇੱਕ ਵਾਰੀ ਇਹਨਾਂ ਨੂੰ ਅਗਸਤ 2017 ਚ ਸੱਦਿਆ ਗਿਆ, ਦੂਸਰਾ ਇਹਨਾਂ ਨੂੰ ਸਤੰਬਰ 2017 ਚ ਸੱਦਿਆ ਗਿਆ। ਇੱਕ ਵਾਰੀ 3 ਅਗਸਤ 2017 ਨੂੰ, ਇੱਕ ਦਫਾ 4 ਸਤੰਬਰ 2017। ਮਤਲਬ ਕਿ ਇਹ ਨਹੀਂ ਕਹਿ ਸਕਦੇ ਕਿ ਸਾਨੂੰ ਪੱਖ ਰੱਖਣ ਦਾ ਇਹਨਾਂ ਨੇ ਮੌਕਾ ਨਹੀਂ ਦਿੱਤਾ ਗਿਆ। ਸੋ ਇਹ ਦੋਵੇਂ ਚੀਜ਼ਾਂ ਇਹਨਾਂ ਨੇ ਸਾਫ਼ ਕੀਤੀਆਂ ਕਿ ਇੱਕ ਤੇ ਇਹ ਆ ਕਿ ਪਹਿਲੀ ਗੱਲ ਇਹ ਆ ਕਿ ਜਿਸ ਦਿਨ ਉਹਨਾਂ ਨੇ ਰਿਪੋਰਟ ਸਬਮਿਟ ਕਰ ਦਿੱਤੀ ਉਦੋਂ ਤੋਂ ਉਹ ਜਿਹੜਾ ਕਮਿਸ਼ਨ ਆ ਉਹ ਆਟੋਮੈਟਿਕਲੀ ਬੰਦ ਹੋ ਜਾਂਦਾ। ਦੂਜੀ ਚੀਜ਼ ਜਿਹੜੀ ਆ ਕਿ ਇੱਕੋ ਵੇਲੇ 2 ਕਮਿਸ਼ਨ ਇੱਕ ਮੁੱਦੇ ਤੇ ਬਣ ਸਕਦੇ, ਕੋਈ ਵੱਡੀ ਗੱਲ ਨਹੀਂ ਹੈ। ਫਿਰ ਤੀਜਾ ਜਵਾਬ ਇਹਨਾਂ ਨੇ ਇਹ ਦਿੱਤਾ ਕਿ ਅਸੀਂ ਬਕਾਇਦਾ ਇਹਨਾਂ ਨੂੰ ਮੌਕਾ ਦਿੱਤਾ, ਤਾਂ ਉਹਨਾਂ ਨੇ ਤਰੀਕਾਂ ਵੀ ਮੈਂਸ਼ਨ ਕੀਤੀਆਂ। ਤਾਂ ਹੁਣ ਇਸ ਮਾਮਲੇ ਤੇ ਨੋਟਿਸ ਜਿਹੜਾ ਆ ਉਹ ਉਹਨਾਂ ਪੁਲਿਸ ਅਧਿਕਾਰੀਆਂ ਨੂੰ ਜਾਰੀ ਹੋ ਗਿਆ ਜਿਨ੍ਹਾਂ ਪੁਲਿਸ ਅਧਿਕਾਰੀਆਂ ਨੇ ਸਟੇ ਕਰਵਾਇਆ ਸੀਗਾ। ਮਤਲਬ ਕਿ ਹੁਣ ਉਹਨਾਂ ਤੋਂ ਜਵਾਬ ਤਲਬੀ ਕੀਤੀ ਗਈ ਆ। ਬਹਰਹਾਲ ਅਕਤੂਬਰ ਦੇ ਵਿੱਚ ਸੁਣਵਾਈ ਹੋਊਗੀ ਦੁਬਾਰਾ ਇਸ ਮੁੱਦੇ ਦੀ। ਤਦ ਤੱਕ ਸਟੇ ਆ ਜਿਹੜਾ ਉਹ ਜਿਉਂ ਦਾ ਤਿਉਂ ਲੱਗਾ ਰਹੂਗਾ। ਮਤਲਬ ਕਿ ਦੇਖਣ ਵਾਲੀ ਗੱਲ ਇਹ ਆ ਕਿ ਜੋ ਸਟੇ ਹੋਇਆ ਕਾਰਕਰਦਗੀ ਜੋ ਵੀ ਇਹਨਾਂ ਦੀ ਸੀਗੀ ਹੁਣ ਤੱਕ ਦੀ, ਤਾਂ ਉਹਦੇ ਤੇ ਸਾਰੇ ਤੇ ਜਿਹੜੀ ਰੋਕ ਲੱਗੀ ਆ ਉਹ ਜਿਉਂ ਦੀ ਤਿਉਂ ਰਹੂਗੀ। ਸਭ ਤੋਂ ਵੱਡੀ ਗੱਲ ਤੇ ਇਹ ਆ ਕਿ ਇੱਕ ਵਾਰੀ ਇਹ ਜਿਹੜਾ ਮੁੱਦਾ ਉਹ ਠੰਡੇ ਵਸਤੇ 'ਚ ਆ। ਬਾਕੀ ਹੁਣ ਲੜਾਈ ਆ ਜਿਹੜੀ ਤੁਹਾਨੂੰ ਪਤਾ ਕਾਨੂੰਨ ਦੇ ਚੌਕਠੇ 'ਚ ਚਲੇ ਗਈ ਆ। ਕਾਨੂੰਨ ਦੇ ਚੌਕਠੇ 'ਚ ਜਦੋਂ ਲੜਾਈ ਚਲੀ ਜਾਵੇ ਤੇ ਫਿਰ ਨਿਬੜਦੀ ਆ ਜਿਹੜੀ ਅਦਾਲਤ ਦੀ ਮਰਜ਼ੀ। ਤਾਂ ਅਦਾਲਤ ਹੁਣ ਕਦੋਂ ਨਿਬੇੜਦੀ ਆ ਇਹ ਅਦਾਲਤ ਨੇ ਤੈਅ ਕਰਨਾ। ਬਹਰਹਾਲ ਉਦੋਂ ਤੱਕ ਇਸ ਸਮੁੱਚੀ ਕਾਰਵਾਈ ਨੂੰ ਕਹਿ ਸਕਦੇ ਸਾਰੀ ਕਾਰਵਾਈ ਨੂੰ ਹੈਂਡ ਬ੍ਰੇਕ ਲੱਗ ਗਈ ਹੈ। ਜੀ ਅਗਲੀ ਮਿੰਟੂ ਜੀ ਗੱਲ ਕਰਦੇ ਹਾਂ ਵੀ ਪੰਜਾਬ ਸਰਕਾਰ ਨੇ ਪੰਜਾਬੀ ਬੋਲੀ ਨੂੰ ਸਨਮਾਨ ਦੇਣ ਦੇ ਲਈ ਸੰਸਥਾਵਾਂ ਨੂੰ ਚਿੱਠੀ ਕੱਢੀ। ਦੇਖੋ ਬਹੁਤ ਲੇਟ ਜਾਗੇ। ਵੈਸੇ ਕੈਪਟਨ ਅਮਰਿੰਦਰ ਸਿੰਘ ਆਪ ਪੰਜਾਬੀ ਬੋਲਿਆ ਕਰਨ ਤੇ ਚੰਗਾ
ਆਪ ਗੱਲ ਤੇ ਇਹਨਾਂ ਨੇ ਪੰਜਾਬ ਦੀ ਕਰਨੀ ਹੁੰਦੀ ਹੈ ਤੇ ਬੋਲਣ ਅੰਗਰੇਜ਼ੀ ਲੱਗ ਪੈਂਦੇ, ਜਿਵੇਂ ਇਹਨਾਂ ਨੇ ਰਾਣੀ ਵਿਕਟੋਰੀਆ ਨੂੰ ਸੰਬੋਧਨ ਕਰਨਾ ਹੋਵੇ, ਗੱਲ ਪੰਜਾਬੀਆਂ ਦੀ ਹੁੰਦੀ ਆ। ਸੋ ਜ਼ਰੂਰਤ ਇਸ ਗੱਲ ਦੀ ਕਿ ਆਪ ਵੀ ਅਮਲ ਕਰਨ। ਇੱਕ ਵਾਰੀ ਅਸੈਂਬਲੀ ਦੇ ਵਿੱਚ ਇਹਨਾਂ ਨੇ ਅੰਗਰੇਜ਼ੀ ਵਾਲਾ ਸਟੇਸ਼ਨ ਫੜ ਲਿਆ ਸੀ, ਕਿਤੇ ਰੇਲੇ ਕਰ ਲਿਆ, ਤੂੰ ਬੈਂਸ ਬ੍ਰਦਰ ਬੋਲੇ ਸੀਗੇ, ਉਹਨਾਂ ਨੂੰ ਉਲਟਾ ਪੈ ਗਏ ਸੀ ਕਿ ਕਹਿੰਦੇ ਕਿ ਤੁਸੀਂ ਵੀ ਅੰਗਰੇਜ਼ੀ ਸਿੱਖੋ। ਸੋ ਆਪ ਵੀ ਇਹਨਾਂ ਨੂੰ ਚਾਹੀਦਾ ਨਾ, ਸਰਕਾਰ ਦਾ ਮੁਖੀ ਹੈ ਜਿਹੜਾ, ਠੀਕ ਹੈ, ਜਿੱਥੇ ਨਹੀਂ ਸਰਦਾ ਉੱਥੇ ਬੋਲੇ। ਬੜੀ ਸੋਹਣੀ ਬੋਲਦੇ ਆ ਅੰਗਰੇਜ਼ੀ ਕੈਪਟਨ ਸਾਹਿਬ, ਔਰ ਭਾਸ਼ਾਵਾਂ ਦੇ ਗਿਆਤਾ ਨੇ, ਐਸੀ ਗੱਲ ਨਹੀਂ ਹੈ, ਵਿਦਵਾਨ ਨੇ, ਐਸੀ ਗੱਲ ਨਹੀਂ ਹੈ। ਪਰ ਜਿੱਥੇ ਜ਼ਰੂਰਤ ਉੱਥੇ ਬੋਲਣ। ਜੇ ਪੰਜਾਬ ਦੀ ਗੱਲ ਪੰਜਾਬੀਆਂ ਨਾਲ ਕਰੀ ਜਾਂਦੇ ਆ ਤੇ ਉੱਥੇ ਅੰਗਰੇਜ਼ੀ ਵਾਲਾ ਸਟੇਸ਼ਨ ਫੜਨਾ ਮੇਰੇ ਖਿਆਲ ਦੇ ਨਾਲ ਠੀਕ ਨਹੀਂ ਹੈ। ਇਹ ਨੁਕਸ ਕਦੇ ਕਦੇ ਸੁਖਪਾਲ ਖਹਿਰੇ 'ਚ ਵੀ ਵੇਖਣ ਨੂੰ ਮਿਲਦਾ ਹੈ। ਗੱਲ ਉਹ ਪੰਜਾਬ ਦੀ ਕਰਦੇ ਆ, ਪੰਜਾਬੀਅਤ ਦੀ ਕਰਦੇ ਆ, ਪਰ ਗੱਲ ਕਰਦੇ 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 ਵਿੱਚ ਫਿਰ ਉਹ ਬਹੁਤ ਕੁਛ ਹੈ ਜਿਹੜਾ ਅੰਗਰੇਜ਼ੀ ਦਾ ਖਿੱਚਾ ਧੂਆ ਕਰ ਜਾਂਦੇ ਆ। ਖੈਰ, ਇਹ ਜਿਹੜੀ ਚਿੱਠੀ ਕੱਢੀ ਗਈ ਆ, ਇਹਦੇ ਵਿੱਚ ਸਾਰੀਆਂ ਜਿੰਨੀਆਂ ਡਿਵੀਜ਼ਨਾਂ ਨੇ, ਜੋ ਕਮਿਸ਼ਨਰ ਹੁੰਦੇ ਆ ਜਾਂ ਡਿਪਟੀ ਕਮਿਸ਼ਨਰ ਹੁੰਦੇ ਆ, ਜਿਹੜੇ ਬੋਰਡਾਂ ਦੇ ਮੁਖੀ ਆ ਜਾਂ ਕਾਰਪੋਰੇਸ਼ਨਾਂ ਦੇ ਮੁਖੀ ਆ, ਸੈਸ਼ਨ ਜੱਜ ਆ, ਉਪ ਮੰਡਲ ਅਫਸਰ ਆ ਜਿਹੜੇ, ਜਾਂ ਰਜਿਸਟਰਾਰ ਪੰਜਾਬ ਤੇ ਹਰਿਆਣਾ ਹਾਈ ਕੋਰਟ, ਇਹਨਾਂ ਸਾਰਿਆਂ ਨੂੰ ਉਹ ਚਿੱਠੀ ਹੈ ਜਿਹੜੀ ਉਹ ਸਾਂਝੇ ਰੂਪ 'ਚ ਕੱਢੀ ਗਈ ਆ। ਇਹਦੇ 'ਚ ਇਹਨਾਂ ਨੇ ਕਿਹਾ ਕਿ ਦੇਖੋ, ਪੰਜਾਬ ਰਾਜ ਭਾਸ਼ਾ ਐਕਟ 1967 ਤੇ ਪੰਜਾਬ ਰਾਜ ਭਾਸ਼ਾ ਤਰਮੀਮ ਯਾਨੀ ਸੋਧ ਵਾਲਾ ਐਕਟ 2008, ਤਾਂ ਇਹ ਜਿਹੜੀ ਸਾਰੀ ਚੀਜ਼ ਹੈ ਉਹ ਤੁਹਾਡੇ ਨਾਲ ਨੱਥੀ ਕਰਕੇ ਅਸੀਂ ਭੇਜਦੇ ਪਏ ਹਾਂ, ਤੁਹਾਡੇ ਤੱਕ ਆ ਰਹੀ ਹੈ। ਤਾਂ ਇਹਦੇ ਮੁਤਾਬਕ ਜਿਹੜਾ ਸਾਰਾ ਕੁਛ ਕਾਰ ਵਿਹਾਰ ਹੈ ਦਫ਼ਤਰਾਂ ਦਾ, ਉਹ ਹੋਣਾ ਚਾਹੀਦਾ ਪੰਜਾਬੀ ਦੇ ਵਿੱਚ, ਨੰਬਰ 1। ਨੰਬਰ 2, ਇਹਨਾਂ ਨੇ ਕਿਹਾ ਕਿ ਦੇਖੋ, ਜਿਹੜੀਆਂ ਪੰਜਾਬ ਨਾਲ ਜੁੜੀਆਂ ਵੈਬਸਾਈਟਾਂ, ਮਤਲਬ ਕਿ ਪੰਜਾਬ ਗੌਰਮੈਂਟ ਦੀਆਂ ਵੈਬਸਾਈਟਾਂ ਕਹਿ ਲਓ, ਕਿ ਇਹਨਾਂ ਵੈਬਸਾਈਟਾਂ ਦਾ ਕੰਮ ਹੈ ਜਿਹੜਾ ਉਹ ਪੰਜਾਬੀਆਂ ਨਾਲ ਜੁੜਿਆ, ਤਾਂ ਇਹ ਜਿਹੜੀਆਂ ਵੈਬਸਾਈਟਾਂ ਉਹ ਪੰਜਾਬੀ 'ਚ ਹੋਣੀਆਂ ਜ਼ਰੂਰੀ ਹੈ। ਮਤਲਬ ਕਿ ਜੋ ਇਹਨਾਂ ਦਾ ਡਾਟਾ ਹੈ ਉਹ ਪੰਜਾਬੀ ਦੇ ਵਿੱਚ ਵੀ ਤੁਸੀਂ ਜ਼ਰੂਰ ਅਪਲੋਡ ਕਰੋ। ਤੋ ਇਹ 2-3 ਚੀਜ਼ਾਂ ਜਿਹੜੀਆਂ ਇਹਨਾਂ ਨੇ ਸਾਫ਼ ਕਰ ਦਿੱਤੀਆਂ। ਹੁਣ ਦੇਖਣ ਵਾਲੀ ਗੱਲ ਤੇ ਇਹ ਹੈ ਕਿ ਜਿੱਦਾਂ ਮੈਂ ਤੁਹਾਨੂੰ ਕੀਤਾ ਮੈਂਸ਼ਨ ਕਿ ਸੈਸ਼ਨ ਜੱਜ ਵੀ ਜਿਹੜੇ ਆ ਉਹਨਾਂ ਨੂੰ ਵੀ ਚਿੱਠੀ ਕੱਢੀ ਗਈ ਹੈ। ਚਿੱਠੀਆਂ ਤੇ ਅੱਗੇ ਵੀ ਨਿਕਲੀਆਂ ਨੇ, ਔਰ ਐਕਟ ਤੇ ਤੁਹਾਨੂੰ ਪਤਾ ਬਹੁਤ ਲੰਮੇ ਸਮੇਂ ਤੋਂ ਬਣਿਆ ਹੀ ਹੋਇਆ, ਪਰ ਬਾਵਜੂਦ ਇਸ ਦੇ ਕਿ ਐਕਟ ਹੈ ਪੰਜਾਬ ਦੇ ਕੋਲ, ਫਿਰ ਬਾਵਜੂਦ ਇਸ ਦੇ ਕਿ ਸਰਕਾਰਾਂ ਚਿੱਠੀਆਂ ਵੀ ਕੱਢਦੀਆਂ, ਹੇਠਲੇ ਪੱਧਰ ਤੇ ਜਿਨ੍ਹਾਂ ਨੇ ਲਾਗੂ ਕਰਨਾ ਉਹ ਮੇਰੇ ਖਿਆਲ ਦੇ ਨਾਲ ਜਾਣ ਬੁੱਝ ਕੇ ਪਤਾ ਨਹੀਂ, ਉਹ ਜਾਂ ਆਪਣੇ ਆਪ ਹੀ ਉਹਨਾਂ ਨੂੰ ਅਹਿਸਾਸ ਨਹੀਂ ਹੁੰਦਾ ਕਿ ਜਿਸ ਪੰਜਾਬ 'ਚ ਉਹ ਦਾਣਾ ਪਾਣੀ ਚੁਗਦੇ ਆ, ਉਸ ਪੰਜਾਬ ਲਈ ਘੱਟੋ ਘੱਟ ਇਹਨਾਂ ਉੱਤੇ ਕਰਨ ਕਿ ਉਹਦੀ ਜਿਹੜੀ ਮਾਂ ਬੋਲੀ ਉਹਦਾ ਸਨਮਾਨ ਕਰਨ ਘਰ ਦੇ ਵਿੱਚ। ਤਾਂ ਪਰ ਦੂਜੇ ਪਾਸੇ ਦੇਖਣ ਵਾਲੀ ਗੱਲ ਹੈ ਕਿ ਕਈ ਅਦਾਲਤਾਂ ਨੂੰ ਵੀ ਚਿੱਠੀ ਦੀ ਹਾਲੇ ਜ਼ਰੂਰਤ ਆ। ਅਦਾਲਤਾਂ ਨੂੰ ਵੀ ਨਹੀਂ ਪਤਾ ਲੱਗਦਾ ਕਿ ਇੱਥੇ ਭਾਸ਼ਾ ਐਕਟ ਆ, ਔਰ ਘੱਟੋ ਘੱਟ ਸੈਸ਼ਨ ਜੱਜ ਦੇ ਪੱਧਰ ਤੇ ਮੈਂ ਤਾਂ ਕਹਿੰਦਾ ਕਿ ਹਾਈ ਕੋਰਟ 'ਚ ਵੀ ਚਾਹੀਦਾ ਪੰਜਾਬੀ ਬੋਲੀ ਨੂੰ ਥਾਂ ਮਿਲੇ, ਪਰ ਘੱਟੋ ਘੱਟ ਸੈਸ਼ਨ ਜੱਜ ਪੱਧਰ ਤੇ ਉੱਥੇ ਤੱਕ ਤੇ ਪੰਜਾਬੀ 'ਚ ਕੰਮ ਕਰ ਹੋਵੇ। ਇਹ ਉੱਥੇ ਜਾ ਕੇ ਇੱਕ ਦੂਜੇ ਨਾਲ ਜਦੋਂ ਅੰਗਰੇਜ਼ੀ 'ਚ ਬਹਿਸਦੇ ਆ, ਜਿਹੜਾ ਬੰਦਾ ਕੇਸ ਦਾ ਗਵਾਹ ਹੁੰਦਾ ਜਾਂ ਜਿਹੜਾ ਬੰਦਾ ਮਦਈ ਹੁੰਦਾ ਜਾਂ ਜਿਹਦੇ ਤੇ ਕੇਸ ਚੱਲਦਾ, ਉਹਨਾਂ ਨੂੰ ਤਾਂ ਪਤਾ ਹੀ ਕੁਛ ਨਹੀਂ ਲੱਗਦਾ ਕਿ ਕੌਣ ਕੀ ਬੋਲ ਰਿਹਾ, ਕੌਣ ਕੀ ਕਰੀ ਜਾਂਦਾ। ਸੋ ਇੱਥੇ ਇਹ ਵੀ ਇੱਕ ਵੇਖਣ ਵਾਲੀ ਗੱਲ ਆ ਕਿ ਅਦਾਲਤਾਂ ਦੇ ਵਿੱਚ ਹੁਣ ਤੱਕ ਪੰਜਾਬੀ ਜਿਹੜੀ ਆ ਉਹ ਕਿਉਂ ਨਹੀਂ ਲਾਗੂ ਹੋਈ। ਸੋ ਕੀ ਕੋਈ ਕਾਨੂੰਨੀ ਅੜਚਨ ਆ ਜਾਂ ਅਦਾਲਤਾਂ ਵੀ ਉਹ ਬੈਂਕਾਂ ਵਾਂਗੂ ਹੀ ਆ? ਉਹ ਜਿਹੜੇ ਬੈਂਕ ਇੱਥੇ ਪੰਜਾਬ ਦੇ ਵਿੱਚ ਖੁੱਲੇ ਉਹ ਚੱਲਦੇ ਤੇ ਪੰਜਾਬੀਆਂ ਦੇ ਪੈਸੇ ਨਾਲ ਆ, ਪਰ ਜਦੋਂ ਤੁਸੀਂ ਬੈਂਕਾਂ ਦੇ ਵਿੱਚ ਜਾਓ ਉਦੋਂ ਪੰਜਾਬੀ ਜਾਂ ਤੇ ਲਿਖੀ ਨਹੀਂ ਹੁੰਦੀ ਜਾਂ ਚਾਲੂ ਜੀ ਪੰਜਾਬੀ ਲਿਖੀ ਹੁੰਦੀ ਆ, ਉਹਨੂੰ ਪੜ੍ਹ ਕੇ ਉਂਝ ਹੀ ਬੰਦਾ ਸ਼ਰਮਿੰਦਾ ਹੋ ਜਾਂਦਾ, ਕਿਉਂਕਿ ਪੰਜਾਬੀ ਦੇ 4 ਅੱਖਰਾਂ ਦੇ ਵਿੱਚ 2-3 ਥਾਵਾਂ ਤੇ ਗਲਤੀ ਹੁੰਦੀ। ਸੋ ਪੰਜਾਬੀ ਨੂੰ ਜਿਹੜੇ ਲੋਕ ਮਾਰਦੇ ਪਏ ਆ, ਠੀਕ ਹੈ, ਚਿੱਠੀ ਕੱਢੀ ਆ, ਭਾਸ਼ਾ ਐਕਟ ਹੈਗਾ, ਉਹ ਸਾਰਿਆਂ ਨੂੰ ਪਤਾ, ਪਰ ਜੇ ਕੋਈ ਉਹਦੀ ਉਲੰਘਣਾ ਕਰਦਾ, ਜੇ ਕੋਈ ਉਹਦਾ ਸੰਸਥਾਨ ਪਾਲਣ ਨਹੀਂ ਕਰਦਾ, ਜਾਂ ਉਹ ਸੰਸਥਾਨ ਦਾ ਮੁਖੀ ਹੈ ਜਿਹੜਾ ਜਾਣ ਬੁੱਝ ਕੇ ਇਗਨੋਰ ਕਰਦਾ ਪੰਜਾਬੀ ਨੂੰ, ਫਿਰ ਤੁਹਾਡੇ ਕੋਲ ਕੀ ਫੰਡਾ, ਫਿਰ ਤੁਹਾਡੇ ਕੋਲ ਕਿਹੜਾ ਡੰਡਾ, ਉਹ ਦੱਸਣਾ ਜ਼ਰੂਰੀ ਆ। ਇਹ ਕਾਰਵਾਈ ਕੀ ਕਰੋਗੇ? ਮੈਨੂੰ ਨਹੀਂ ਲੱਗਦਾ ਕਿ ਹੁਣ ਤੱਕ ਤੁਸੀਂ ਦੇਖ ਲਓ 2008 'ਚ ਸੋਧ ਹੋਈ ਸੀਗੀ ਇਸ ਐਕਟ ਦੀ, ਕਦੇ ਤੁਸੀਂ ਖਬਰ ਪੜ੍ਹੀ ਹੋਵੇ, ਸੁਣੀ ਹੋਵੇ, ਦੱਸ ਦਿਓ ਤੁਸੀਂ, ਕਿਉਂਕਿ ਖਬਰਾਂ ਨਾਲ ਵਾਸਤਾ ਰਹਿੰਦੇ ਹੋ, ਕਿ ਕਦੇ ਤੁਸੀਂ ਸੁਣਿਆ ਕਿ ਪੰਜਾਬੀ ਭਾਸ਼ਾ ਐਕਟ ਦੀ ਉਲੰਘਣਾ ਕਰਨ ਦੀ ਸੂਰਤ ਦੇ ਵਿੱਚ ਇਸ ਬੰਦੇ ਨੂੰ ਇੰਨਾ ਜੁਰਮਾਨਾ ਹੋਇਆ ਜਾਂ ਇੰਨੀ ਕੈਦ ਹੋਈ ਆ? ਕਿੰਨੇ ਕੁ ਕੇਸ ਆਏ ਜੀ? ਕਦੇ ਵੀ ਨਹੀਂ ਜਿਹੜਾ ਸੁਣਨ ਨੂੰ ਇਹ ਚੀਜ਼ ਮਿਲੀ। ਬਿਲਕੁਲ। ਤੇ ਮਿੰਟੂ ਜੀ, ਅਗਲੀ ਜਿਹੜੀ ਆਪਾਂ ਜਾਂਦੇ ਜਾਂਦੇ ਗੱਲ ਕਰ ਲਈਏ, ਕਹਿੰਦੇ ਰਿਸ਼ਵਤ ਰੋਕੂ ਕਾਨੂੰਨ ਦੀਆਂ ਸੋਧਾਂ ਲਾਗੂ। ਦੇਖੋ, ਰਿਸ਼ਵਤ ਰੋਕੂ ਕਾਨੂੰਨ ਆ ਜਿਹੜਾ ਉਹ ਸੈਂਟਰ ਨੇ ਬਣਾ ਦਿੱਤਾ, ਕੇਂਦਰ ਨੇ ਬਣਾ ਦਿੱਤਾ। ਉਹ ਵੈਸੇ ਬਣਿਆ ਤੇ ਪਹਿਲਾਂ ਹੀ ਆ, ਨਵਾਂ ਕਾਨੂੰਨ ਕਹੀਏ ਤਾਂ ਸੋਚ ਕੇ ਜਿਹੜਾ ਬਣਾਇਆ, ਅਮੈਂਡ ਕਰਕੇ ਬਣਾਇਆ, ਉਹ ਲਾਗੂ ਕਰ ਦਿੱਤਾ ਗਿਆ। ਹੁਣ ਜਦੋਂ ਲਾਗੂ ਹੋ ਗਿਆ ਤਾਂ ਇਹਦੇ ਵਿੱਚ ਜਿਹੜੇ ਬਦਲਾਅ ਆਏ ਆ
ਉਹਨਾਂ ਤੇ ਚਰਚਾ ਹੋਣੀ ਜ਼ਰੂਰੀ ਹੈ। ਵੈਸੇ ਤਾਂ ਚਰਚਾ ਪਹਿਲਾਂ ਹੋਣੀ ਚਾਹੀਦੀ ਹੈ ਜਦੋਂ ਕਾਨੂੰਨ ਸੋਧੇ ਜਾਂਦੇ ਆ, ਪਰ ਸਾਨੂੰ ਬਾਅਦ 'ਚ ਪਤਾ ਲੱਗਦਾ, ਔਰ ਸਾਨੂੰ ਪਤਾ ਲੱਗ ਗਿਆ, ਹੋਰ ਪਤਾ ਨਹੀਂ ਕਿੰਨੇ ਕੁ ਭੈਣ ਭਰਾ ਹੋਣਗੇ ਜਿਨ੍ਹਾਂ ਨੂੰ ਹਜੇ ਬਾਅਦ 'ਚ ਪਤਾ ਲੱਗੂਗਾ। ਤਾਂ ਉਹ ਜਿਹੜਾ ਕਾਨੂੰਨ ਸੋਧ ਕੇ ਇਹਨਾਂ ਨੇ ਨਵਾਂ ਲਿਆਂਦਾ, ਉਹਦੇ ਵਿੱਚ ਹੁਣ ਦੇਖੋ ਇੱਕ ਚੀਜ਼ 'ਚ ਵੇਖਣ ਵਾਲੀ ਇਹ ਆ ਕਿ ਜਿੱਦਾਂ ਅੱਗੇ ਸ਼ਿਕਾਇਤ ਹੋ ਜਾਂਦੀ ਸੀਗੀ ਤੇ ਆਪਣੇ ਪੱਧਰ ਤੇ ਵਿਜੀਲੈਂਸ ਜਾ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੰਦੀ ਸੀ। ਮਤਲਬ ਜਿਵੇਂ ਕੋਈ ਡੀਸੀ ਆ, ਡੀਸੀ ਦੇ ਖਿਲਾਫ ਕੰਪਲੇਂਟ ਆਈ ਕਿ ਇਸ ਬੰਦੇ ਨੇ ਆ ਗਬਨ ਕੀਤਾ ਜਾਂ ਇਸ ਬੰਦੇ ਨੇ ਆ ਰਿਸ਼ਵਤ ਘੁਟਾਲਾ ਕਰ ਦਿੱਤਾ, ਤੇ ਵਿਜੀਲੈਂਸ ਸਿੱਧੀ ਜਾ ਕੇ ਜਾਂਚ ਪੜਤਾਲ ਕਰ ਲੈਂਦੀ ਸੀ ਉਸ ਬੰਦੇ ਨੂੰ, ਔਰ ਲੋੜ ਪੈਂਦੀ ਅਰੈਸਟ ਵੀ ਕਰਦੇ। ਹੁਣ ਏਦਾਂ ਨਹੀਂ ਹੋਊਗਾ। ਹੁਣ ਇਹ ਬਣ ਗਿਆ ਕਿ ਪਹਿਲਾਂ ਤੁਸੀਂ ਸੰਬੰਧਿਤ ਵਿਭਾਗ ਤੋਂ ਅਪਰੂਵਲ ਲਵੋਗੇ। ਜਿੱਦਾਂ SC ST ਐਕਟ ਅਮੈਂਡ ਕਰਕੇ ਉਹ ਸੁਪਰੀਮ ਕੋਰਟ ਨੇ ਦਿੱਤਾ ਸੀਗਾ ਨਾ, ਵੈਸੇ ਅਮੈਂਡ ਨਹੀਂ ਕਹਿ ਸਕਦੇ, ਉਹਨਾਂ ਨੇ ਉਹ ਪਿਛਲਾ ਕਾਨੂੰਨ ਹੈ ਜਿਹੜਾ ਬਦਲ ਦਿੱਤਾ ਸੀਗਾ, ਕਹਿਤਾ ਸੀਗਾ ਕਿ ਨਹੀਂ ਤੁਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ, ਪਹਿਲਾਂ ਤੁਸੀਂ ਕਿਸੇ ਕਮੇਟੀ ਤੋਂ ਜਾਂ ਜਿਹੜਾ ਕੋਈ ਜਿੱਦਾਂ SP ਪੱਧਰ ਦਾ ਅਧਿਕਾਰੀ ਹੈ ਉਹਦੇ ਤੋਂ ਅਪਰੂਵਲ ਲਵੋ, ਫਿਰ ਗ੍ਰਿਫਤਾਰੀ ਹੋਊ। ਤਾਂ ਇਸ ਮਾਮਲੇ ਦੇ ਵਿੱਚ ਇਹਨਾਂ ਨੇ ਇਹ ਕਰ ਦਿੱਤਾ ਕਿ ਵਿਭਾਗੀ ਜਿਹੜੀ ਅਪਰੂਵਲ ਹੈ, ਵਿਭਾਗੀ ਕਾਰਵਾਈ ਹੈ ਜਿਹੜੀ, ਉਹ ਪਹਿਲਾਂ ਕਰਾਉਣੀ ਲਾਜ਼ਮੀ ਆ। ਤਾਂ ਉਹਦੇ ਲਈ 3 ਮਹੀਨੇ ਦਾ ਵਕਫਾ ਦਿੱਤਾ ਗਿਆ, 1 ਮਹੀਨਾ ਐਕਸਟਰਾ ਵੀ ਦਿੱਤਾ ਜਾ ਸਕਦਾ, ਮਤਲਬ ਕਿ 4 ਮਹੀਨੇ ਤੱਕ ਦਾ ਉਹ ਪ੍ਰੋਸੈਸ ਹੈ ਜਿਹੜਾ ਰਾਖਵਾਂ ਰੱਖਿਆ ਗਿਆ। 4 ਮਹੀਨਿਆਂ 'ਚ ਅਗਲਾ ਜੁਗਾੜ ਲਾ ਜੂਗਾ ਵਾਧੂ, ਤਾਂ ਉਦੋਂ ਤੱਕ ਸਰਕਾਰ ਜੇ ਕਿਤੇ ਬਦਲ ਜਾਵੇ ਇਨ ਬਿਟਵੀਨ ਤਾਂ ਮਾਰ ਕੇ ਛੜਪਾ ਉਸ ਕਿਸ਼ਤੀ 'ਚ ਸਵਾਰ ਹੋ ਜੂਗਾ। ਦੂਜੀ ਚੀਜ਼ ਇਹਨਾਂ ਨੇ ਇੱਕ ਹੋਰ ਵੱਡੀ ਬਦਲੀ ਆ, ਵੈਸੇ ਤੇ ਆਪਾਂ ਪੜ੍ਹਦੇ ਰਹੇ ਕਿ ਰਿਸ਼ਵਤ ਲੈਣਾ ਵੀ ਪਾਪ ਆ, ਰਿਸ਼ਵਤ ਦੇਣਾ ਵੀ ਪਾਪ ਆ, ਪਰ ਕਦੇ ਦੇਣ ਵਾਲੇ ਨਹੀਂ ਫੜੇ ਗਏ। ਆਪਾਂ ਕਦੇ ਨਹੀਂ ਦੇਖਿਆ ਕਿ ਦੇਣ ਵਾਲਿਆਂ ਨੂੰ ਵੀ ਫੜਿਆ ਹੋਵੇ। ਤਾਂ ਹੁਣ ਇਹਨਾਂ ਨੇ ਕੀ ਕਰਤਾ ਕਿ ਦੇਣ ਵਾਲਿਆਂ ਲਈ ਵੀ ਸਜ਼ਾ ਮੁਕਰਰ ਕਰ ਦਿੱਤੀ ਆ। ਮਤਲਬ ਇਹ ਆ ਕਿ ਜੇ ਕੋਈ ਰਿਸ਼ਵਤ ਦਿੰਦਾ ਤੇ ਉਹ ਰਿਸ਼ਵਤ ਦੇ ਕੇ 7 ਦਿਨਾਂ ਦੇ ਅੰਦਰ ਅੰਦਰ ਸੰਬੰਧਿਤ ਏਜੰਸੀਆਂ ਨੂੰ ਇਨਫੋਰਮ ਨਹੀਂ ਕਰਦਾ, ਤਾਂ ਉਹਦੇ ਤੇ ਵੀ ਕੇਸ ਬਣੂਗਾ ਤੇ 7 ਸਾਲ ਦੀ ਕੈਦ ਉਹਨੂੰ ਵੀ ਹੋ ਜਾਊਗੀ, ਦੇਣ ਵਾਲੇ ਨੂੰ ਵੀ। ਪਰ ਇਹਦੇ ਵਿੱਚ ਹੁਣ ਪੰਗਾ ਇਹ ਆ, ਜਿਵੇਂ ਮੈਂ ਤੁਹਾਨੂੰ ਕਿਹਾ ਕਿ ਬਹੁਤ ਸਾਰੇ ਲੋਕਾਂ ਨੂੰ ਤੇ ਪਤਾ ਹੀ ਨਹੀਂ ਹੋਣਾ। ਹੁਣ ਮਾਰੀ ਜਾਂ ਮਜਬੂਰੀ ਦੇ ਵਿੱਚ ਕਈ ਵਾਰ ਲਾਸ਼ ਕਢਾਉਣੀ ਹੋਵੇ ਮੁਰਦਾ ਘਰਾਂ ਦੇ ਵਿੱਚੋਂ, ਤੇ ਉੱਥੇ ਵੀ ਮੋਰਚਰੀ ਦੇ ਅੱਗੇ ਜਿਹੜਾ ਬੈਠਾ ਹੁੰਦਾ, ਉਹਨੂੰ ਕਸਾਈ ਕਹਿ ਲਈਏ ਜਾਂ ਰਾਖਾ ਕਹਿ ਲਈਏ, ਉਹਨੂੰ ਵੀ ਰਿਸ਼ਵਤ ਦੇਣੀ ਪੈਂਦੀ ਆ। ਹੁਣ ਬੰਦਾ ਉਸ ਸੂਰਤ ਦੇ ਵਿੱਚ ਜਦੋਂ ਫਸਿਆ ਇਹੋ ਜਿਹੇ ਮੌਕੇ ਤੇ ਰਿਸ਼ਵਤ ਦਿੰਦਾ, ਹੁਣ ਪਹਿਲਾਂ ਏਜੰਸੀਆਂ ਕੋਲ ਜਾਊਗਾ ਕਿ ਪਹਿਲਾਂ ਜਾ ਕੇ ਆਪਣਾ ਇਹ ਕੰਮ ਨਿਬੇੜੂਗਾ ਜੋ ਕੁਦਰਤ ਨੇ ਉਹਨਾਂ ਦੇ ਸਿਰ ਤੇ ਕਹਿਰ ਬਣ ਕੇ ਤੋੜਿਆ। ਤਾਂ ਦੂਜੀ ਚੀਜ਼ ਇਹ ਆ ਕਿ ਜਿਹੜੇ ਬੰਦੇ ਨੂੰ ਪਤਾ ਹੀ ਨਹੀਂ ਹੈ, ਤੇ ਮੰਨ ਲਓ ਕੱਲ ਨੂੰ ਉਹ ਬੰਦਾ ਫੜਿਆ ਜਾਂਦਾ ਜਿਹਨੂੰ ਰਿਸ਼ਵਤ ਦਿੱਤੀ ਹੈ ਕਿਸੇ ਨੇ ਫਾਂਸੀ ਦੇ ਵਿੱਚ, ਉਹ ਬੰਦਾ ਕਹਿੰਦਾ ਕਿ ਮੈਂ ਫਲਾਣੇ ਤੋਂ ਰਿਸ਼ਵਤ ਲਈ ਸੀ, ਤੇ ਉਹਨੂੰ ਤਾਂ ਪਤਾ ਹੀ ਨਹੀਂ ਕਿ ਕਾਨੂੰਨ ਦੇ ਵਿੱਚ ਐਸਾ ਪ੍ਰਬੰਧ ਵੀ ਕਰ ਦਿੱਤਾ ਗਿਆ। ਤਾਂ ਕੀ ਉਹ ਰਗੜ ਦਿਓਗੇ ਤੁਸੀਂ? ਇਹ ਵੀ ਆਪਣੇ ਆਪ ਦੇ ਵਿੱਚ ਇੱਕ ਚਰਚਾਯੋਗ ਸਵਾਲ ਆ। ਤਾਂ ਇਹ ਹੁਣ ਕਿੱਦਾਂ ਚੱਲਦਾ ਕੰਮ ਦੇਖਦੇ ਆ। ਪਰ ਮੇਰੇ ਖਿਆਲ ਦੇ ਨਾਲ ਜਿਹੜੇ ਲੋਕ ਸੀਟਾਂ ਤੇ ਬੈਠੇ ਆ, ਜੇ ਉਹ ਫਰਜ਼ ਪ੍ਰਤੀ ਵਫਾਦਾਰ ਹੋ ਜਾਣ, ਜਿਹੜੇ ਸਾਡੇ ਲੋਕ ਆ ਉਹ ਥੋੜੇ ਜਿਹੇ ਸੁਚੇਤ ਹੋ ਜਾਣ, ਇਹ ਕਾਨੂੰਨ ਜਿਹੜੇ ਆ, ਇਹ ਕਾਨੂੰਨ ਮੈਂ ਜਿਵੇਂ ਤੁਹਾਨੂੰ ਕਹਿੰਦਾ ਹੁੰਦਾ ਅਕਸਰ ਕਿ ਇਹ ਕਾਨੂੰਨ ਜਿਹੜੇ ਆ ਇਹ 2 ਦੰਦਾਂ ਵਾਲੇ ਸੱਪ ਆ। ਇੱਕ ਦੰਦ ਦੇ ਨਾਲ ਤੇ ਮਾੜੇ ਬੰਦੇ ਨੂੰ ਡੰਗ ਲੈਂਦੇ ਆ, ਇੱਕ ਦੰਦ ਦੇ ਨਾਲ ਤਗੜੇ ਨੂੰ ਖੁਜਲੀ ਕਰਦੇ ਆ, ਕੁਛ ਨਹੀਂ ਕਹਿੰਦੇ। ਸੋ ਕਾਨੂੰਨ ਜਿਹੜੇ ਆ ਉਹ ਆਪਣੀ ਥਾਂ ਤੇ, ਜੇ ਲੋਕ ਚੇਤ ਹੋ ਕੇ ਉਹ ਤੁਰਨ, ਔਰ ਜਿਹੜੇ ਲੋਕ ਡਿਊਟੀਆਂ ਕਰਦੇ ਆ ਔਰ ਬਦਲੇ ਦੇ ਵਿੱਚ ਮੋਟੀਆਂ ਤਨਖਾਹ ਲੈਂਦੇ ਆ, ਉਹ ਡਿਊਟੀ ਨੂੰ ਡਿਊਟੀ ਸਮਝਣ, ਆਪਣੇ ਫਰਜ਼ਾਂ ਪ੍ਰਤੀ ਵਫਾਦਾਰ ਹੋਣ, ਤੇ ਮੇਰੇ ਖਿਆਲ ਦੇ ਨਾਲ ਤਾਂ ਇਹ ਸਿਆਪਾ ਨਿਬੜੂਗਾ। ਇਹ ਕਾਨੂੰਨ ਕਾਨੂੰਨ ਜਿਹੋ ਜਿਹੇ ਮਰਜ਼ੀ ਬਣਾ ਦਿਓ, ਇਹ ਕੀੜੀ ਵਾਂਗੂ, ਜਿਵੇਂ ਕੀੜੀ ਹੁੰਦੀ ਹੈ ਨਾ ਦੀਵਾਰ ਤੇ ਜਿੰਨੇ ਮਰਜ਼ੀ ਫੁੱਲ ਹੋਣ, ਤੇ ਉਹ ਫੁੱਲਾਂ ਦੇ ਵਿੱਚ ਸਾਰਾ ਕੁਛ ਛੱਡ ਕੇ ਉਹ ਮੋਹਰੀ ਲੱਭ ਹੀ ਲੈਂਦੀ ਆ। ਤਾਂ ਇਹਨਾਂ ਨੇ ਵੀ ਇੱਧਰ ਉੱਧਰ ਫਿਰ ਕੇ ਕਿਤੇ ਨਾ ਕਿਤੇ ਉਹ ਚੋਰ ਮੋਹਰੀ ਲੱਭ ਹੀ ਲੈਣੀ। ਜੀ ਜੀ ਜੀ। ਤੇ ਬਹੁਤ ਬਹੁਤ ਮਿੰਟੂ ਜੀ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਰਮਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਪਿਆਰ ਸਤਿਕਾਰ ਸਨੇਗੀ ਜੀ। ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA on KOBO 1450 AM